ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨਾ ਜੀ। ਦੱਸਣਗੇ ਕਿ ਪੰਜਾਬ ਦੇ ਵਿੱਚ ਜਾਂ ਹੋਰ ਆਲੇ ਦੁਆਲੇ ਕੀ ਕੁਝ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਕਸ਼ਮੀਰ ਸਿੰਘ ਜੀ ਸੈਕਰਾਮੈਂਟੋ ਤੋਂ, ਹਰਵੰਤ ਸਿੰਘ ਉਪਾਓ ਜੁਬਾ ਸਿਟੀ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿਆਓ ਬੇਕਰਸਫੀਲਡ, ਜੱਸੀ ਗਿਆਓ ਤੇ ਜੱਸੀ ਸਿੱਧੂ ਸੀ ਬੇਕਰਸਫੀਲਡ, ਸਾਊਥ ਵੈਸਟ ਫਾਰਮੇਸੀ ਵਾਲੇ ਜੋ ਬੇਕਰਫੀਲਡ ਵਿੱਚ ਦੋ ਥਾਵਾਂ ਤੋਂ ਸੇਵਾ ਕਰਦੇ ਨੇ ਜੀ। ਗੁਰਦੀਪ ਸਿੰਘ ਬੈਦੀ, ਕਲੋਵਸ ਅਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਖਾਲਸਾ ਇੰਸ਼ੋਰੈਂਸ ਏਜੰਸੀ ਸਨਜੇ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਨਤੀਜੇ ਆਏ ਆ ਤੇ 10ਵੀਂ ਕਲਾਸ ਦਾ ਜਿਹੜਾ ਨਤੀਜਾ ਆ ਉਹ ਸਭ ਤੋਂ ਵੱਧ ਮਾੜਾ ਪਿਛਲੇ 10 ਸਾਲਾਂ ਦੇ ਵਿੱਚ ਹਾਈ ਸਕੂਲ ਦਾ। ਬਿਲਕੁਲ ਜੀ, ਐਕਚੁਅਲੀ ਜਿਹਦੇ ਉੱਤੇ ਗੱਲਬਾਤ ਨਿਰੰਤਰ ਜਿਹੜੀ ਹੈ ਜੀ ਉਹ ਹੁੰਦੀ ਰਹੀ ਹੈ ਕਿ ਪੰਜਾਬ ਦਾ ਵਿੱਦਿਆ ਦਾ ਢਾਂਚਾ ਤੇ ਪੰਜਾਬ ਦੇ ਹੈਲਥ ਦਾ ਜਿਹੜਾ ਜੀ ਉਹ ਢਾਂਚਾ ਇਹ ਕਿਵੇਂ ਕੋਲੈਪਸ ਜਿਹੜਾ ਜੀ ਉਹ ਹੋ ਗਿਆ। ਇਹ ਵੱਖਰੀ ਗੱਲ ਆ ਕਿ ਪਿਛਲੀਆਂ ਜਿਹੜੀਆਂ ਇਲੈਕਸ਼ਨ ਹੋਈਆਂ ਨੇ ਉਹਦੇ ਦੌਰਾਨ ਪੰਜਾਬ ਭਰਿਆ ਪਿਆ ਸੀਗਾ, ਬੱਸਾਂ ਭਰੀਆਂ ਪਈਆਂ ਸੀ, ਟੈਂਕੀਆਂ ਭਰੀਆਂ ਪਈਆਂ ਸੀ, ਹਰ ਜਗ੍ਹਾ ਦੇ ਉੱਤੇ ਸਰਕਾਰੀ ਵੱਡੇ ਵੱਡੇ ਇਸ਼ਤਿਹਾਰ ਜਿਹੜੇ ਆ ਜੀ ਉਹ ਇਹ ਕਹਿੰਦੇ ਸੀਗੇ ਕਿ ਪੰਜਾਬ ਇਸ ਵੇਲੇ ਟੌਪ ਦੇ ਉੱਤੇ ਚਲੇ ਗਿਆ ਜੀ ਪੂਰੇ ਮੁਲਕ ਦੇ ਵਿੱਚੋਂ ਪੜ੍ਹਾਈ ਵਾਲੇ ਖੇਤਰ 'ਚ। ਅਸਲ ਜਿਹੜਾ ਜੀ ਉਹ ਜਲੂਸ ਹੁਣ ਨਿਕਲਿਆ ਨਤੀਜੇ ਆਉਣ ਤੋਂ ਬਾਅਦ। ਪਹਿਲਾਂ 12ਵੀਂ ਦੇ ਆਏ ਨਤੀਜਿਆਂ ਨੇ ਪੋਲ ਖੋਲੀ ਸੀਗੀ ਕਿ ਪੰਜਾਬ ਦਾ ਐਜੂਕੇਸ਼ਨ ਸਿਸਟਮ ਜਿਹੜਾ ਜੀ ਉਹ ਕਿਹੜੇ ਤਰੀਕੇ ਦੇ ਨਾਲ ਡਿੱਗ ਪਿਆ, ਤੇ ਹੁਣ ਨਵੀਂ ਜਿਹੜੀ ਹੈ ਜੀ ਉਹ ਕਾਲਕ ਪੋਤ ਦਿੱਤੀ ਆ 10ਵੀਂ ਦੇ ਆਏ ਨਤੀਜਿਆਂ ਨੇ। 10ਵੀਂ ਦੇ ਆਏ ਇਹਨਾਂ ਨਤੀਜਿਆਂ ਦੇ ਵਿੱਚ ਪਿਛਲੇ 10 ਸਾਲਾਂ ਦੇ ਦੌਰਾਨ ਸਭ ਤੋਂ ਮਾੜੇ ਨਤੀਜੇ ਜਿਹੜੇ ਆ ਜੀ ਉਹ ਰਹੇ ਆ। ਹਾਲਾਂਕਿ ਇਹਦੇ ਵਿੱਚ ਇੱਕ ਬੱਚੀ ਜਿਹੜੀ ਸ਼ਰੂਤੀ ਹੋਰਾ ਉਹਨੇ ਸਭ ਤੋਂ ਵੱਧ ਅੰਕ ਜਿਹੜੇ ਆ ਜੀ ਉਹ ਹਾਸਲ ਕੀਤੇ ਆ 98.77%, ਜੋ ਕਿ ਰੋਪੜ ਦੀ ਰਹਿਣ ਵਾਲੀ ਆ। 16 ਦੇ ਵਿੱਚ 10ਵੀਂ ਕਲਾਸ ਦੇ 3,42,330 ਸਟੂਡੈਂਟ ਬੈਠੇ ਸੀ, ਜਿਹਦੇ ਵਿੱਚੋਂ 2,47,340 ਪਾਸ ਹੋਏ ਸੀਗੇ। ਔਰ ਇਸ ਵਾਰੀ ਦੇ 10ਵੀਂ ਦੇ ਨਤੀਜਿਆਂ ਦੇ ਵਿੱਚ 3,30,437 ਸਟੂਡੈਂਟ ਜਿਹੜੇ ਉਹ ਬੈਠੇ। ਪਾਸ ਗ੍ਰਾਫ ਇਸ ਵਾਰੀ ਪਿਛਲੀ ਵਾਰੀ ਦੇ ਨਾਲੋਂ 15% ਡਿੱਗ ਪਿਆ ਤੇ ਪਾਸ ਹੋਣ ਦੇ ਜਿਹੜਾ ਜੀ ਉਹ ਰਹਿ ਗਿਆ 57.50%। 57% ਬੱਚੇ ਜਿਹੜੇ ਆ ਜੀ ਉਹ ਪਾਸ ਹੋਏ ਆ। ਔਰ ਅੰਕੜੇ ਬੋਲਦੇ ਆ ਕਿ ਪਿਛਲੇ 10 ਸਾਲਾਂ ਦੇ ਦੌਰਾਨ ਬੋਰਡ ਦਾ 10ਵੀਂ ਦਾ ਇਹ ਨਤੀਜਾ ਸਭ ਤੋਂ ਮਾੜਾ ਹੈ। ਬੋਰਡ ਦੀਆਂ ਆਪਣੀਆਂ ਦਲੀਲਾਂ ਨੇ। ਉਹ ਕਹਿੰਦਾ ਜੀ ਪਿਛਲੇ ਸਾਲਾਂ ਦੇ ਦੌਰਾਨ ਗ੍ਰੇਸ ਨੰਬਰ ਦਿੱਤੇ ਜਾਂਦੇ ਸੀਗੇ, ਇਸ ਵਾਰੀ 17 ਦੇ ਵਿੱਚ ਗ੍ਰੇਸ ਨੰਬਰ ਨਾ ਦਿੱਤੇ ਜਾਣ ਕਾਰਨ ਜਿਹੜਾ ਜੀ ਉਹ ਨਤੀਜਾ ਮਾੜਾ ਹੋਇਆ। ਚਲੋ ਮੰਨ ਲਿਆ ਜਾਵੇ ਉਹਨਾਂ ਦਾ ਕਿ ਗ੍ਰੇਸ ਨੰਬਰਾਂ ਦੇ ਨਾਲ ਬੱਚੇ ਜਿਹੜੇ ਉਹ ਪਾਸ ਹੁੰਦੇ ਸੀਗੇ, ਫਿਰ ਇਹਦਾ ਮਤਲਬ ਤੁਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਜਿਹੜਾ ਨਤੀਜਾ ਚੰਗਾ ਹੁੰਦਾ ਸੀ। ਗ੍ਰੇਸ ਨੰਬਰਾਂ ਦੀ ਕੰਟਰੋਵਰਸੀ ਤਾਂ ਪਿਛਲੀ ਵਾਰੀ ਵੀ ਬਹੁਤ ਉੱਭਰੀ ਸੀਗੀ ਕਿ ਜਿਨ੍ਹਾਂ ਦੇ ਨੰਬਰ 10-10 ਸੀਗੇ ਉਹਨਾਂ ਦੇ ਵਿੱਚ ਵੀ ਜਿਹੜੇ ਸੀਗੇ ਜੀ ਉਹ 20 ਨੰਬਰ 23 ਨੰਬਰ ਪਾ ਕੇ ਗ੍ਰੇਸ ਨੰਬਰ ਲਾ ਕੇ ਉਹਨਾਂ ਨੂੰ ਜਿਹੜਾ ਉਹ ਪਾਸ ਕੀਤਾ ਗਿਆ ਸੀ ਤਾਂ ਕਿ ਮਾੜੇ ਨਤੀਜੇ ਜਿਹੜੇ ਆ ਜੀ ਉਹ ਨਾ ਆਉਣ। ਪਰ ਰੀਅਲ ਪਿਕਚਰ ਜਿਹੜੀ ਆ ਜੀ, ਰੀਅਲ ਤਸਵੀਰ ਜਿਹੜੀ ਆ ਉਹ 10ਵੀਂ ਦੇ ਆਏ ਨਤੀਜਿਆਂ ਨੇ ਖੋਲ ਕੇ ਰੱਖ ਦਿੱਤੀ ਆ ਕਿ ਕਿਵੇਂ ਸਿਆਸੀ ਪਾਰਟੀਆਂ ਨੇ ਲੋਕਾਂ ਨੂੰ ਅਨਪੜ੍ਹ ਜਿਹੜਾ ਜੀ ਉਹ ਰੱਖਣ ਦੇ ਉੱਤੇ ਜਿਹੜੇ ਤਜਰਬੇ ਕੀਤੇ ਸੀ ਉਹ ਸਫਲ ਹੁੰਦੇ ਨਜ਼ਰ ਆ ਰਿਹਾ। ਪਿਛਲੀਆਂ ਇਲੈਕਸ਼ਨਾਂ ਦੇ ਦੌਰਾਨ ਕਵਰੇਜ ਦੇ ਦੌਰਾਨ ਇੱਕ ਨੌਜਵਾਨ ਮਿਲਿਆ ਸੀਗਾ ਜੀ ਕਿ ਇਸ ਖੇਤਰ 'ਚ ਮੈਂ ਉਦੋਂ ਤੁਹਾਡੇ ਨਾਲ ਗੱਲ ਵੀ ਜਿਹੜੀ ਉਹ ਸਾਂਝੀ ਕੀਤੀ ਸੀਗੀ, ਜਿਹੜਾ ਕਹਿੰਦਾ ਸੀ ਉਹ ਅਕਾਲੀ ਕਿਸੇ ਆਗੂ ਦਾ ਮੁੰਡਾ ਸੀ। ਕਹਿੰਦਾ ਮੈਂ ਆਪਣੇ ਬਾਪੂ ਨੂੰ ਕਿਹਾ ਵੀ ਬਾਪੂ ਤੇਰਾ ਹੱਥ ਪੈਂਦਾ ਆਪਾਂ ਆਪਣੇ ਸਕੂਲ ਵਾਲਾ ਸਕੂਲ ਜਿਹੜਾ ਉਹਨੂੰ ਹਾਈ ਸਕੂਲ ਕਰਾ ਲਈਏ ਜਿਹੜਾ ਪ੍ਰਾਇਮਰੀ ਆ। ਤੇ ਕਹਿੰਦਾ ਬਾਪੂ ਦਾ ਜਵਾਬ ਅਜਿਹਾ ਸੀਗਾ ਜਿਹਨੇ ਕਹਿੰਦਾ ਮੈਨੂੰ ਇਸ ਤੋਂ ਬਾਅਦ ਮਜਬੂਰ ਕਰਤਾ ਕਿ ਇਸ ਵਿਸ਼ੇ ਤੇ ਗੱਲ ਹੀ ਨਾ ਕਰੋ। ਬਾਪੂ ਕਹਿੰਦਾ ਜੇ 10ਵੀਂ ਤੱਕ ਬੱਚੇ ਪੜ੍ਹ ਗਏ ਫਿਰ ਸੀਰੀ ਪੁੱਤ ਕਿੱਥੋਂ ਆਉਣਗੇ ਜੀ। ਜੀ ਜੀ ਬਿਲਕੁਲ। ਤੇ ਹੁਣ ਦਲਜੀਤ ਸਿੰਘ ਚੀਮਾ ਪਤਾ ਨਹੀਂ ਕਿੱਧਰ ਗਿਆ, ਕਹਿੰਦੇ ਸੀ ਪੰਜਾਬ ਨੰਬਰ 1 ਆ ਪੜ੍ਹਾਈ ਦੇ ਵਿੱਚ, ਪਤਾ ਨਹੀਂ ਕਿੱਧਰ ਨੂੰ ਨੰਬਰ 1 ਸੀ। ਤੇ ਆਪਾਂ ਗੱਲ ਕਰਦੇ ਹਾਂ ਕਿ ਪਿਛਲੇ 10 ਸਾਲਾਂ ਦੇ ਵਿੱਚ ਅਕਾਲੀ ਦਲ ਦੇ ਜਿਹੜੇ ਲੀਡਰ ਸੀਗੇ ਜਾਂ ਉਹਨਾਂ ਦੇ ਕਰਿੰਦੇ ਸੀਗੇ ਉਹ ਕੁੱਟਦੇ ਰਹੇ ਕਾਂਗਰਸੀਆਂ ਨੂੰ। ਹੁਣ ਕਾਂਗਰਸੀਆਂ ਨੇ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਅਕਾਲੀ ਵਰਕਰ ਦੀ ਮੌਤ। ਬਿਲਕੁਲ ਜੀ, ਇਹ ਘਟਨਾਵਾਂ ਜਿਹੜੀਆਂ ਦੀ ਉਹ ਕੰਟੀਨਿਊਸ ਜਾਰੀ ਨੇ ਥਾਂ ਥਾਂ ਦੇ ਉੱਤੇ। ਬੇਸ਼ੱਕ ਇਹ ਜਿਹੜੀ ਲੜਾਈ ਹੋਈ ਆ, ਜੇ
ਇਹਨੂੰ ਡਾਇਰੈਕਟਲੀ ਵੇਖੋ ਤਾਂ ਕਿਸੇ ਜਗ੍ਹਾ ਦੇ ਤੇ ਤਾਂ ਨਹੀਂ ਲੱਗਦੀ ਕਿ ਇਹ ਅਕਾਲੀ ਤੇ ਕਾਂਗਰਸੀਆਂ ਦੇ ਵਿਚਾਲੇ ਹੋਈ ਆ, ਪਰ ਪਿੰਡ ਵਾਲੇ ਕਹਿੰਦੇ ਆ, ਪਰਿਵਾਰ ਵਾਲੇ ਕਹਿੰਦੇ ਆ ਕਿ ਟਸਲ ਜਿਹੜੀ ਹੈ ਜੀ ਪਿਛਲੇ ਦਿਨਾਂ ਤੋਂ ਆਏ ਨਤੀਜਿਆਂ ਦੇ ਵਿਚਾਲੇ ਸਾਂਝੀ ਕੰਧ ਵਾਲਿਆਂ ਦੇ ਵਿੱਚ ਜਿਹੜੀ ਉਹ ਚੱਲੀ ਜਾਂਦੀ ਸੀਗੀ। ਬਟਾਲੇ ਦੇ ਵਿੱਚ ਪਿੰਡ ਪੈਂਦਾ ਬਿਜਲੀਵਾਲ, ਇੱਥੇ ਇੱਕ ਛੋਟੀ ਜੀ ਗੱਲ ਤੋਂ ਤਕਰਾਰ ਜਿਹੜੀ ਸੀ ਉਹ ਹੋ ਗਈ ਤੇ ਕਾਂਗਰਸੀਆਂ ਨੇ ਜਿਹੜਾ ਸੀਗਾ ਜੀ, ਕਾਂਗਰਸੀ ਪਰਿਵਾਰ ਨੇ ਹਮਲਾ ਜਿਹੜਾ ਸੀ ਉਹ ਅਕਾਲੀ ਦਲ ਦਾ ਇੱਕ ਸੀਗਾ ਜੀ ਜਿਹੜਾ ਵਰਕਰ ਬਿਕਰਮਜੀਤ ਸਿੰਘ 50 ਸਾਲਾਂ ਦਾ, ਉਹਦੇ ਉੱਤੇ ਹਮਲਾ ਕਰ ਦਿੱਤਾ। ਹੋਇਆ ਇਹ ਕਿ ਇਹ ਜਿਹੜਾ ਬਿਕਰਮਜੀਤ ਸਿੰਘ ਸੀਗਾ ਇਹਦੇ ਘਰ ਦੀ ਜਿਹੜੀ ਇਹਨਾਂ ਦੀ ਸਾਂਝੀ ਕੰਧ ਸੀ ਉਹ ਡਿੱਗ ਪਈ, ਡਿੱਗੀ ਜਾ ਕੇ ਉਹ ਕਾਂਗਰਸ ਪਰਿਵਾਰ ਵਾਲੀ ਸਾਈਡ ਦੇ ਉੱਤੇ। ਇਹਨਾਂ ਨੇ ਜਦੋਂ ਇੱਟਾਂ ਜਿਹੜੀਆਂ ਸੀ ਉਹ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ ਤਾਂ ਇਹਦੇ ਉੱਤੇ ਹਮਲਾ ਜਿਹੜਾ ਸੀਗਾ ਜੀ ਉਹ ਕਰ ਦਿੱਤਾ ਬਲਕਾਰ ਸਿੰਘ, ਉਹਦੀ ਘਰ ਵਾਲੀ, ਉਹਦੇ ਮੁੰਡੇ ਨੇ, ਔਰ ਇਹ ਕੁੱਟਣ ਲੱਗੇ ਇਹਨੂੰ ਬਿਕਰਮਜੀਤ ਸਿੰਘ ਨੂੰ, ਇੰਨਾ ਕੁ ਕੁੱਟਿਆ ਕਿ ਉਹ ਬੇਹੋਸ਼ ਹੋ ਗਿਆ। ਉਹਦਾ ਪਰਿਵਾਰ ਜਦੋਂ ਉਹਨੂੰ ਲੈ ਕੇ ਤੁਰਿਆ ਹਸਪੀਟਲ ਨੂੰ, ਹਸਪੀਟਲ ਪਹੁੰਚਿਆ ਨਹੀਂ, ਰਾਹ ਦੇ ਵਿੱਚ ਹੀ ਜਿਹੜਾ ਸੀਗਾ ਜੀ ਇਹਦੀ ਮੌਤ ਹੋ ਗਈ। ਔਰ ਇਹ ਜਿਹੜਾ ਅਕਾਲੀ ਵਰਕਰ ਆ ਜੀ ਉਹ ਪਹਿਲੀ ਮੌਤ ਨਹੀਂ ਗੀ, ਕੋ ਅੱਧੀ ਕੁ ਦਰਜਨ ਦੇ ਕਰੀਬ ਇਸੇ ਤਰੀਕੇ ਦੇ ਹਾਦਸਿਆਂ ਦੇ ਵਿੱਚ ਜਿਹੜੀਆਂ ਦੀ ਉਹ ਮੌਤਾਂ ਹੋ ਚੁੱਕੀਆਂ ਨੇ। ਜਿਹੜਾ ਅਕਾਲੀ ਪਰਿਵਾਰ ਹੈ ਜਿਨ੍ਹਾਂ ਦਾ ਇਹ ਮਰਿਆ ਬਿਕਰਮਜੀਤ ਸਿੰਘ, ਉਹ ਇਹ ਕਹਿੰਦੇ ਆ ਕਿ ਇਹ ਜਾਣ ਬੁੱਝ ਕੇ ਸਿਆਸੀ ਜਿਹੜੀ ਰੰਜਿਸ਼ਬਾਜ਼ੀ ਆ ਉਹਦੇ ਕਰਕੇ ਹਮਲਾ ਕੀਤਾ ਗਿਆ ਸੀਗਾ, ਜਦੋਂ ਕਿ ਕਾਂਗਰਸ ਦਾ ਜਿਹੜੇ ਨਾਲ ਰਿਲੇਟਡ ਇਹ ਪਰਿਵਾਰ ਹੈ ਅਜੇ ਤੱਕ ਭੱਜਿਆ ਹੋਇਆ ਜੀ, ਉਹਨਾਂ ਦਾ ਇਹਦੇ ਉੱਤੇ ਕੋਈ ਪ੍ਰਤੀਕਰਮ ਨਹੀਂ ਆਇਆ। ਦੋਨਾਂ ਦੀ ਕੰਧ ਜਿਹੜੀ ਉਹ ਸਾਂਝੀ ਸੀਗੀ ਤੇ ਇਹ ਕਿਹਾ ਜਾਂਦਾ ਜੀ, ਜਿਵੇਂ ਤੁਸੀਂ ਕਿਹਾ ਜੀ ਬਿਗਨਿੰਗ ਦੇ ਵਿੱਚ, ਕਿ ਜੋ ਕੁਝ ਪਿਛਲੇ ਸਮੇਂ ਦੇ ਦੌਰਾਨ ਚੱਲਦਾ ਰਿਹਾ ਜੀ ਇਹ ਉਹਦੇ ਹੀ ਨਤੀਜੇ ਨੇ। ਲੱਭੇ ਦਾਖ ਬਜੌਰੀਆਂ ਕਿੱਕਰ ਬੀਜਾ ਜੱਟ, ਉਹ ਗੱਲ ਹੈ ਜੀ ਕਿ ਜੋ ਕੁਝ ਤੁਸੀਂ ਕਰਦੇ ਰਹੇ ਹੋ ਉਹ ਤੁਹਾਡੇ ਸਾਹਮਣੇ ਆ, ਫਿਰ ਵੀ ਨਿੰਦਣਯੋਗ ਆ। ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਨੀਆਂ ਨਹੀਂ ਚਾਹੀਦੀਆਂ ਪਰ ਨਿਰੰਤਰ ਵਾਪਰ ਰਹੀਆਂ ਨੇ। ਬਿਲਕੁਲ ਜੀ, ਬਹੁਤ ਮਾੜੀ ਗੱਲ ਆ। ਜਿਹੜੇ ਲੀਡਰ ਆ ਉਹ ਤਾਂ ਆਪੋ ਆਪਣੇ ਘਰੇ ਠੀਕ ਹੈ, ਪਰ ਲੋਕੀ ਐਵੇਂ ਫਸੀ ਜਾਂਦੇ, ਮਰੀ ਜਾਂਦੇ ਆ। ਤੇ ਅੱਗੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨਾ ਸੀਗਾ ਜੀ ਕਾਂਗਰਸ ਸਰਕਾਰ ਨੇ, ਉਹਨਾਂ ਦੀ ਗੱਲ ਕਿੱਥੇ ਤੱਕ ਪਹੁੰਚੀ? ਅਜੇ ਮਾਹਿਰਾਂ ਦੀ ਜਿਹੜੀ ਇਹਦੀ ਮੀਟਿੰਗਸ ਵਗੈਰਾ ਹੋ ਰਹੀਆਂ ਨੇ, ਗੱਲ ਕਿਸੇ ਤਣ ਪੱਤਣ ਅਜੇ ਜਿਹੜੀ ਇਹਦੀ ਉਹ ਲੱਗੀ ਨਹੀਂ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਦੇ ਵੱਲੋਂ ਕੋਈ 30 ਲੱਖ ਕਿਸਾਨਾਂ ਦੇ ਕਰਜ਼ ਮੁਆਫੀ ਦਾ ਵਾਅਦਾ ਕੁਝ ਕਿਸਾਨਾਂ ਦੇ ਵਾਸਤੇ ਜਿਹੜੀ ਇਹਦੀ ਇਹ ਰਾਹਤ ਲੈ ਕੇ ਆ ਸਕਦਾ। ਪੰਜਾਬ ਦੀ ਮਾੜੀ ਜਿਹੜੀ ਇਸ ਵੇਲੇ ਆਰਥਿਕ ਦਸ਼ਾ ਹੈ ਉਹਦੇ ਕਰਕੇ ਵੱਡੀਆਂ ਜ਼ਮੀਨਾਂ ਵਾਲੇ ਕਿਸਾਨਾਂ ਨੂੰ ਇਹ ਜਿਹੜਾ ਕਰਜ਼ੇ ਤੋਂ ਰਾਹਤ ਹੈ ਉਹ ਸ਼ਾਇਦ ਨਾ ਮਿਲੇ। ਪੰਜਾਬ ਸਰਕਾਰ ਦੇ ਵੱਲੋਂ ਮਾਹਿਰਾਂ ਦੀ ਬਣਾਈ ਗਈ ਕਮੇਟੀ ਜਿਹੜੀ ਹੈ ਜੀ ਅੱਜ ਇਹਦੀ ਅਹਿਮ ਮੀਟਿੰਗ ਹੋਣੀ ਆ, ਜਿਹਦੇ ਵਿੱਚ ਕਿਸਾਨਾਂ ਨੂੰ ਕਰਜ਼ੇ ਤੋਂ ਰਾਹਤ ਦੇ ਬਾਰੇ ਕੋਈ ਢਾਂਚਾ ਜਿਹੜਾ ਜੀ ਉਹ ਸਾਹਮਣੇ ਆ ਸਕਦਾ। ਜੇ ਅੰਦਰੂਨੀ ਗੱਲਾਂ ਜੇ ਸੋਚੀਏ ਕੋਈ ਸੂਤਰਾਂ ਦੀ ਤਾਂ ਇਹ ਕਿਹਾ ਜਾ ਰਿਹਾ ਕਿ ਜਿਨ੍ਹਾਂ ਦੀ 2.5 ਏਕੜ ਜਾਂ 2.5 ਏਕੜ ਤੋਂ ਘੱਟ ਜਿਨ੍ਹਾਂ ਦੀ ਜ਼ਮੀਨ ਆ ਉਹਨਾਂ ਨੂੰ ਇਹਦੇ ਵਿੱਚ ਕੁਝ ਰਾਹਤ ਜਿਹੜੀ ਹੈ ਜੀ ਉਹ ਮਿਲ ਸਕਦੀ ਆ। ਬਾਕੀ ਜਿਹੜੇ ਕਿਸਾਨ ਨੇ ਉਹਨਾਂ ਦੇ ਵਾਸਤੇ ਕੋਈ ਢੰਗ ਤਰੀਕਾ ਹੋਰ ਜਿਹੜਾ ਜੀ ਉਹ ਅਪਣਾਇਆ ਜਾਊਗਾ। 2.5 ਏਕੜ ਤੋਂ ਘੱਟ ਜ਼ਮੀਨਾਂ ਵਾਲੇ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਜਾ ਸਕਦਾ ਹੈ, ਜਦੋਂ ਕਿ 2.5 ਤੋਂ 5 ਏਕੜ ਤੇ 5 ਏਕੜ ਤੋਂ ਵੱਧ ਜ਼ਮੀਨ ਵਾਲੇ ਕਿਸਾਨਾਂ ਲਈ ਕਰਜ਼ਾ ਮੁਆਫੀ ਦੀਆਂ ਵੱਖੋ ਵੱਖਰੀਆਂ ਦਰਾਂ ਜਿਹੜੀਆਂ ਦੀ ਉਹ ਰੱਖੀਆਂ ਜਾਣਗੀਆਂ। ਇਹ ਜਿਹੜੀ ਕਮੇਟੀ ਹੈ ਜੀ ਇਹਦੇ ਅੰਕੜਿਆਂ ਦੇ ਮੁਤਾਬਕ ਜੇਕਰ ਜਾਈਏ ਤਾਂ 17,19,038 ਛੋਟੇ ਤੇ ਦਰਮਿਆਨੇ ਕਿਸਾਨ ਨੇ, ਜਿਨ੍ਹਾਂ ਦੇ ਸਿਰ 36 ਕਰੋੜ ਤੇ 36.600 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਲਿਆ ਹੋਇਆ। ਕੁੱਲ 31.29 ਲੱਖ ਕਿਸਾਨਾਂ ਨੇ ਬੈਂਕਾਂ ਤੋਂ ਕਰਜ਼ੇ ਲਏ ਹੋਏ ਆ। ਫਸਲੀ ਕਰਜ਼ਾ ਕੋਈ 21.5 ਲੱਖ ਕਿਸਾਨਾਂ ਨੇ ਲਿਆ ਔਰ 63 ਕਰੋੜ ਤੇ 180 ਲੱਖ ਰੁਪਇਆ ਜਿਹੜਾ ਜੀ ਇਹ ਕਰਜ਼ਾ ਬਣਦਾ। ਔਰ ਸਰਕਾਰ ਨੇ ਦਰਮਿਆਨੇ, ਛੋਟੇ ਤੇ ਵੱਡੇ ਕਿਸਾਨਾਂ ਦੇ ਵੱਲੋਂ ਲਏ ਗਏ ਜਿਹੜੇ ਕਰਜ਼ੇ ਨੇ ਇਹਦੇ ਅੰਕੜੇ ਇਹਦੇ ਵਿੱਚ ਮੰਗੇ ਆ। ਜਿਹੜੀ ਰਾਹਤ ਦੀ ਖਬਰ ਆ ਜੀ ਉਹ ਇੰਨੀ ਕੁ ਆ ਸਕਦੀ ਹੈ ਕਿ 2.5 ਏਕੜ ਜਾਂ 2.5 ਏਕੜ ਤੋਂ ਘੱਟ ਵਾਲੇ ਜਿਹੜੇ ਅਜੀ ਕਿਸਾਨ ਉਹਨਾਂ ਦਾ ਕਰਜ਼ਾ ਜਿਹੜਾ ਉਹ ਮੁਆਫ ਹੋ ਸਕਦਾ। ਵੈਸੇ ਪੋਸੀਬਲ ਹੀ ਨਹੀਂ ਆ ਸਾਰੇ ਕਿਸਾਨਾਂ ਦਾ ਕਰਜ਼ਾ ਜਿਹੜਾ ਜੀ ਉਹ ਮੁਆਫ ਕੀਤਾ ਜਾਵੇ। ਜੋ ਹਾਲਾਤ ਪੰਜਾਬ ਦੇ ਖਜ਼ਾਨੇ ਦੇ ਜਿਹੜੇ ਆ ਜੀ ਉਹ ਬਣੇ ਹੋਏ ਆ। ਇੱਕ ਦੂਜੀ ਗੱਲ ਇਹਦੇ ਵਿੱਚ ਹੀ ਕਿ ਕਰਜ਼ਾ ਮੁਆਫੀ ਜਿਹੜੀ ਆ ਉਹ ਹੱਲ ਨਹੀਂ ਆ, ਪੱਕਾ ਹੱਲ ਨਹੀਂ ਆ ਕਿਸਾਨਾਂ ਦੀ ਸਮੱਸਿਆ ਦਾ ਕਿ ਅੱਜ ਤੁਸੀਂ ਜਿਹੜਾ ਜੀ ਉਹ ਕਰਜ਼ਾ ਮਾਫ ਕਰ ਦਿਓਗੇ, ਕੱਲ ਦੁਬਾਰਾ ਫਿਰ ਜਿਹੜੇ ਆ ਜੀ ਉਹ ਕਰਜ਼ੇ ਚੜ ਜਾਣੇ ਆ। ਇਹਦੇ ਵਾਸਤੇ ਸਰਕਾਰ ਨੂੰ ਕੁਝ ਨੀਤੀਆਂ ਜਿਹੜੀਆਂ ਜੀ ਕੁਝ ਵੱਖਰੀਆਂ ਹੋਣ ਉਹ ਅਪਣਾਉਣ ਦੀ ਜ਼ਰੂਰਤ ਹੈ, ਜਿਹਦੇ ਉੱਤੇ ਅਜੇ ਵੀ ਕੰਮ ਨਹੀਂ ਹੋ ਰਿਹਾ ਜੀ।
ਬਿਲਕੁਲ ਜੀ, ਉਧਰ ਨੂੰ ਤੇ ਗੱਲ ਹੋ ਹੀ ਨਹੀਂ ਰਹੀ। ਤੇ ਅੱਗੇ ਆਪਾਂ ਪੰਜਾਬ ਦੇ, ਤੁਸੀਂ ਇੱਕ ਕਰਜ਼ੇ ਤੇ ਖਜ਼ਾਨਾ ਖਾਲੀ ਨਹੀਂਗਾ, ਬਾਕੀ ਪੰਜਾਬ ਦੀ ਜੇ ਗੱਲ ਦੇਖੀਏ ਤੇ ਉਸ ਦੇ ਵਿੱਚ ਲੁੱਟਾਂ ਖੋਹਾਂ, ਮਰੋ ਮਰਾਈ ਤੇ ਗੈਂਗਸਟਰ ਕਿੰਨੇ ਆ। ਤਾਂ ਇਸ ਤੋਂ ਲੱਗਦਾ ਕਿ ਕੈਪਟਨ ਸਰਕਾਰ ਦੀ ਪੁਲਿਸ ਤੇ ਕੋਈ ਪਕੜ ਹੀ ਨਹੀਂ। ਦੇਖੋ, ਇਹ ਗੱਲ ਕਾਂਗਰਸੀ ਵੀ ਹੁਣ ਦਬਵੀਂ ਸੁਰ 'ਚ ਨਹੀਂ, ਹੁਣ ਤਾਂ ਓਪਨਲੀ ਜਿਹੜੇ ਆ ਜੀ ਉਹ ਮੰਨਣ ਲੱਗੇ ਆ ਕਿ ਸਾਨੂੰ ਇਹ ਨਹੀਂ ਲੱਗਦਾ ਕਿ ਰਾਜ ਜਿਹੜਾ ਉਹ ਕਾਂਗਰਸ ਦਾ ਆ ਗਿਆ। ਇਸੇ ਕਰਕੇ ਬਾਰ-ਬਾਰ ਜਿਹੜੀਆਂ ਬਦਲੀਆਂ ਦੀ ਉਹ ਹੋਈ ਜਾ ਰਹੀਆਂ ਨੇ। ਇਹਦੇ ਵਿੱਚ SSPs ਵੀ ਸ਼ਾਮਲ ਨੇ, ਇਹਦੇ ਵਿੱਚ SP ਵੀ ਸ਼ਾਮਲ ਨੇ, ਇਹਦੇ ਵਿੱਚ DSP ਵੀ ਸ਼ਾਮਲ ਨੇ। ਜੇ ਵੱਡੇ ਸ਼ਹਿਰਾਂ ਦੀ ਗੱਲ ਕਰੀਏ, ਉਹ ਚਾਹੇ ਬਠਿੰਡਾ ਹੋਵੇ, ਬਰਨਾਲਾ ਹੋਵੇ, ਅੰਮ੍ਰਿਤਸਰ ਹੋਵੇ, ਮੁਕਤਸਰ ਹੋਵੇ, ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬਾਰ-ਬਾਰ ਬਦਲੀਆਂ ਜਿਹੜੀਆਂ ਸੀਨੀਅਰ ਤੇ ਜੂਨੀਅਰ ਅਫਸਰਾਂ ਦੀਆਂ ਕੀਤੀਆਂ ਗਈਆਂ। ਜਦੋਂ ਬਦਲੀ ਕਰ ਦਿੱਤੀ ਜਾਂਦੀ ਆ ਤਾਂ ਕਾਂਗਰਸੀ ਇਕੱਠੇ ਹੋ ਕੇ ਫਿਰ ਸ਼ਿਕਾਇਤ ਲਾਉਣ ਤੁਰ ਪੈਂਦੇ ਆ ਕਿ ਇਹ ਤਾਂ ਉਹੀ ਅਫਸਰ ਆ ਜਿਹੜਾ ਅਕਾਲੀਆਂ ਦਾ ਨੇੜਲਾ ਸੀਗਾ ਤੇ ਸਾਡੇ ਉੱਤੇ ਪਰਚੇ ਦਰਜ ਕਰਦਾ ਰਿਹਾ ਤੇ ਸਾਨੂੰ ਪਰੇਸ਼ਾਨ ਕਰਦਾ ਰਿਹਾ। ਉਹਨੂੰ ਬਦਲਿਆ ਜਾਂਦਾ, ਬਦਲੇ ਹੋਏ ਅਫਸਰ ਦੀ ਜਗ੍ਹਾ ਦੇ ਉੱਤੇ ਦੂਜਾ ਆਉਂਦਾ ਤੇ ਉਹਦੀ ਸ਼ਿਕਾਇਤ ਫੇਰ ਚੱਲ ਜਾਂਦੀ ਆ ਵੀ ਇਹ ਤਾਂ ਉਹਦੇ ਨਾਲੋਂ ਵੀ ਮਾੜਾ। ਇਸ ਕਰਕੇ ਜਿਹੜੀਆਂ ਦੀ ਉਹ ਬਦਲੀਆਂ ਕੰਟੀਨਿਊਸ ਜਿਹੜੀਆਂ ਦੀ ਉਹ ਹੋਈ ਜਾ ਰਹੀਆਂ ਨੇ। ਇਹ ਕਿਹਾ ਜਾ ਰਿਹਾ ਜੀ ਕਿ ਹੁਣ ਕਾਂਗਰਸੀਆਂ ਦੇ ਵੱਲੋਂ ਕਿ ਅਸਲ ਦੇ ਵਿੱਚ ਜਿਹੜੀ ਹੈ ਜੀ ਉਹ ਗਲਤੀ ਇੱਥੇ ਹੋਈ ਆ ਕਿ ਸਰਕਾਰ ਬਣਦਿਆਂ ਸਾਰ ਪੁਲਿਸ ਮੁਖੀ ਬਦਲਿਆ ਜਾਣਾ ਚਾਹੀਦਾ ਸੀ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਅਕਾਲੀ ਸਰਕਾਰ ਦੇ ਟਾਈਮ ਦੇ ਉੱਤੇ ਰਹੇ ਜਿਹੜੇ ਪੁਲਿਸ ਚੀਫ ਸੀ ਉਹਨਾਂ ਨੂੰ ਹੀ ਪੁਲਿਸ ਮੁਖੀ ਜਿਹੜਾ ਜੀ ਉਹ ਰੱਖ ਕੇ ਕਿਤੇ ਨਾ ਕਿਤੇ ਮੁਸੀਬਤ ਜਿਹੜੀ ਆ ਜੀ ਉਹ ਸਹੇੜੀ ਗਈ ਆ, ਕਿਉਂਕਿ ਉਹਨਾਂ ਦੇ ਵੱਲੋਂ ਜਿਹੜੇ ਅਫਸਰ ਲਾਏ ਜਾ ਰਹੇ ਨੇ, ਜਿਹੜੇ ਉਹਨਾਂ ਦੇ ਨੇੜਲੇ ਨੇ, ਉਹੋ ਹੀ ਲਾਏ ਜਾ ਰਹੇ ਨੇ ਜਿਨ੍ਹਾਂ ਨੇ ਪਿਛਲੀ ਸਰਕਾਰ ਦੇ ਦੌਰਾਨ ਜਿਹੜੇ ਹਲਕਾ ਇੰਚਾਰਜ ਸੀਗੇ ਉਹਨਾਂ ਨੂੰ ਜਿਹੜਾ ਜੀ ਖੁੱਲ੍ਹ ਕੇ ਖੇਡਣ ਦਾ ਮੌਕਾ ਦਿੱਤਾ ਤੇ ਨਿਰਸੰਦੇਹ ਇਹਨਾਂ ਅਫਸਰਾਂ ਨੂੰ ਵੀ ਸਰਕਾਰ ਜਿਹੜੀ ਸੀਗੀ ਜੀ ਉਹਨਾਂ ਨੇ ਕੁਝ ਵੀ ਆਖਿਆ ਨਹੀਂ ਜੀ, ਜਿਹਦੇ ਕਰਕੇ ਉਹਨਾਂ ਦੇ ਮੂੰਹ ਜਿਹੜੇ ਆ ਜੀ ਉਹ ਪਏ ਹੋਏ ਆ। ਪਿਛਲੇ ਦਿਨੀ ਮੁਹਾਲੀ ਦੀ ਵੀ ਸ਼ਿਕਾਇਤ ਜਿਹੜੀ ਪਹੁੰਚੀ ਸੀ, ਸ਼ਿਕਾਇਤਾਂ ਉੱਪਰ ਤੱਕ ਪਹੁੰਚ ਗਈਆਂ ਸੀ ਹਾਈ ਕਮਾਂਡ ਤੱਕ ਕਿ ਜਦੋਂ ਉੱਥੇ ਅਫਸਰ ਲਾਇਆ ਗਿਆ ਤੇ ਉਹਨੂੰ ਬੁੱਕੇ ਦੇਣ ਵਾਲੇ ਮੂਹਰੇ ਜਿਹੜੇ ਉਹ ਅਕਾਲੀ ਸੀਗੇ ਤੇ ਕਾਂਗਰਸੀ ਵੀ ਗਏ ਬੁੱਕੇ ਦੇਣ, ਪਰ ਉਹਨਾਂ ਨੂੰ ਇੰਤਜ਼ਾਰ ਕਰਵਾਇਆ ਤੇ ਬਾਹਰ ਜਿਹੜਾ ਜੀ ਉਹ ਬਿਠਾਇਆ ਗਿਆ। ਕਾਂਗਰਸੀ ਕਹਿੰਦੇ ਸਾਨੂੰ ਇਹ ਨਹੀਂ ਸਮਝ ਆਉਂਦੀ ਕਿ ਅਸੀਂ ਸਰਕਾਰ 'ਚ ਆ ਗਏ ਹਾਂ ਜਾਂ ਅਸੀਂ ਵਿਰੋਧੀ ਧਿਰ 'ਚ ਤੁਰੇ ਫਿਰਦੇ। ਲੱਗਦਾ ਵਿਰੋਧੀ ਧਿਰ ਨਾਲ ਵੀ ਮਾੜਾ ਹਾਲ ਹੈ ਜੀ ਇਹਨਾਂ ਦਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਕਿ ਪ੍ਰਾਈਵੇਟ ਕੰਪਨੀ ਨੂੰ ਲਾਭ ਦੇਣ ਲਈ ਸਰਕਾਰੀ ਕਾਲਜਾਂ ਤੇ ਕਰੋੜਾਂ ਦਾ ਬੋਝ। ਜੀ ਪੰਜਾਬ ਦੀ ਐਕਚੁਅਲੀ ਟੈਕਨੀਕਲ ਜਿਹੜੀ ਐਜੂਕੇਸ਼ਨ ਹੈ ਜੀ, ਇਹਦੇ ਵਿੱਚ ਇੱਕ ਪ੍ਰਾਈਵੇਟ ਟੈਲੀਕਾਮ ਕੰਪਨੀ ਹੈ ਜਿਹਨੂੰ ਫਾਇਦਾ ਪਹੁੰਚਾਉਣ ਦੇ ਵਾਸਤੇ ਸਰਕਾਰੀ ਕਾਲਜਾਂ ਦੇ ਸਿਰ 2 ਕਰੋੜ ਰੁਪਏ ਤੋਂ ਵੱਧ ਦਾ ਵਿੱਤੀ ਬੋਝ ਜਿਹੜਾ ਜੀ ਉਹ ਪਾ ਦਿੱਤਾ ਗਿਆ। ਇਹ ਰਕਮ ਸਰਕਾਰੀ ਕਾਲਜਾਂ ਦੇ ਵਿੱਚ ਸਮਾਰਟ ਰੂਮ, ਵਾਈਫਾਈ ਕਰਨ ਤੇ ਵਰਚੁਅਲ ਕਲਾਸਰੂਮ ਦੇ ਨਾਂ ਦੇ ਉੱਤੇ ਲਏ ਗਏ ਆ। 4 ਮਹੀਨਿਆਂ ਦੇ ਬਾਅਦ ਵੀ ਵਾਈਫਾਈ ਕਨੈਕਸ਼ਨ ਦਿੱਤੇ ਨਹੀਂ ਗਏ। ਹਰੇਕ ਕਾਲਜ ਨੂੰ ਪਹਿਲੀ ਤਿਮਾਹੀ ਦਾ 60 ਹਜ਼ਾਰ ਦਾ ਬਿੱਲ ਜਿਹੜਾ ਜੀ ਉਹ ਭੇਜ ਦਿੱਤਾ ਗਿਆ। ਸਰਕਾਰੀ ਕਾਲਜਾਂ ਦੀ ਗਿਣਤੀ 48 ਹੈ ਪੰਜਾਬ ਦੇ ਵਿੱਚ ਔਰ ਵਿਭਾਗ ਦੇ ਵੱਲੋਂ ਪਹਿਲੇ ਪੜਾਅ 'ਚ ਸਰਕਾਰੀ ਕਾਲਜਾਂ ਤੋਂ ਕਲਾਸਰੂਮ ਨੂੰ ਸਮਾਰਟ ਬਣਾਉਣ ਲਈ 2-2 ਲੱਖ ਰੁਪਏ ਜਿਹੜੇ ਆ ਜੀ ਉਹ ਲਏ ਗਏ ਸੀ। ਦੂਜੇ ਪੜਾਅ ਦੇ ਵਿੱਚ ਕਾਲਜਾਂ ਦੇ ਵੱਲੋਂ ਵਾਈਫਾਈ ਸਹੂਲਤ ਦੇਣ ਦੇ ਨਾਂ ਤੇ 7.5 ਲੱਖ ਰੁਪਏ ਦੀ ਉਗਰਾਹੀ ਕਰ ਲਈ ਗਈ ਸੀ। ਇਹ ਦੋਵੇਂ ਕੰਮਾਂ ਲਈ ਰਕਮ ਸਰਕਾਰੀ ਕਾਲਜਾਂ ਨੂੰ ਮਾਪੇ ਅਧਿਆਪਕ ਫੰਡ ਦੇ ਵਿੱਚੋਂ ਦੇਣ ਦੇ ਵਾਸਤੇ ਕਿਹਾ ਗਿਆ ਸੀਗਾ। ਉਸ ਤੋਂ ਬਾਅਦ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੇ ਆਖਰੀ ਦਿਨਾਂ ਦੇ ਦੌਰਾਨ ਉਚੇਰੀ ਸਿੱਖਿਆ ਵਿਭਾਗ ਨੇ ਵਰਚੁਅਲ ਕਲਾਸਰੂਮ ਦੇ ਨਾਂ ਦੇ ਉੱਤੇ 10,10,319 ਰੁਪਏ ਦੇਣ ਦਾ ਹੁਕਮ ਚਾੜਤਾ ਸੀਗਾ। ਸਰਕਾਰੀ ਕਾਲਜਾਂ ਨੇ ਇਹ ਰਕਮ ਜਿਹੜੀ ਹੈ ਜੀ ਉਚੇਰੀ ਸਿੱਖਿਆ ਇੰਸਟੀਚਿਊਟ ਫੰਡ ਵਿੱਚੋਂ ਦਿੱਤੀ ਹੈ ਔਰ ਦੱਸਿਆ ਇਹ ਗਿਆ ਜੀ ਕਿ ਵਿਭਾਗ ਨੂੰ ਕਾਲਜਾਂ ਨੂੰ ਜਿਹੜਾ ਜੀ ਆਧੁਨਿਕ ਲੇਟੈਸਟ ਬਣਾਉਣ ਦੀ ਇੰਨੀ ਕਾਹਲੀ ਸੀਗੀ ਕਿ ਕਈ ਉੱਚ ਅਧਿਕਾਰੀ ਪੈਸੇ ਦਾ ਬੰਦੋਬਸਤ ਕਰਨ ਦੇ ਵਾਸਤੇ ਕਾਲਜਾਂ 'ਚ ਜਾ ਕੇ ਡੇਰੇ ਜਿਹੜੇ ਸੀਗੇ ਉਹ ਲਾਈ ਬੈਠੇ ਰਹੇ। ਪ੍ਰਾਈਵੇਟ ਟੈਲੀਕਾਮ ਕੰਪਨੀ ਦੇ ਵੱਲੋਂ ਕਾਲਜਾਂ ਦੇ ਵਿੱਚ ਵਾਈਫਾਈ ਦਾ ਸਮਾਨ ਜਿਹੜਾ ਸੀਗਾ 4 ਮਹੀਨੇ ਪਹਿਲਾਂ ਰੱਖ ਦਿੱਤਾ ਗਿਆ ਸੀ, ਪਰ ਇਹਦਾ ਕਨੈਕਸ਼ਨ ਅਜੇ ਤੱਕ ਨਹੀਂ ਦਿੱਤਾ ਗਿਆ। ਬਿੱਲ ਜਮ੍ਹਾਂ ਕਰਾਉਣ ਦੀ ਤਰੀਕ ਨਿਕਲ ਗਈ ਹੈ, ਕਿਸੇ ਵੀ ਕਾਲਜ ਦੇ ਵਿੱਚ ਨੇ ਇਹ ਰਕਮ ਜਿਹੜੀ ਹੈ ਜੀ ਨਹੀਂ ਭਰੀ। ਦੂਜੇ ਬੰਨੇ ਪੰਜਾਬ ਦੇ ਜਿਹੜੇ ਸਿੱਖਿਆ ਮੰਤਰੀ ਨੇ ਅਰੁਣਾ ਚੌਧਰੀ, ਉਹਨਾਂ ਨੇ ਰਿਲਾਇੰਸ ਕੰਪਨੀ ਦੇ ਵੱਲੋਂ ਕਾਲਜਾਂ ਨੂੰ ਮੁਫਤ ਵਾਈਫਾਈ ਕਰਨ ਦੀ ਸਹੂਲਤ ਦੀ ਪੇਸ਼ਕਸ਼ ਦਾ ਪੱਤਰ ਜਿਹੜਾ ਜੀ ਉਹ ਜਾਰੀ ਕਰ ਦਿੱਤਾ। ਸੋ ਇਹ ਭੰਬਲ ਭੂਸੇ ਦੇ ਵਿੱਚ ਹੀ ਪੈ ਗਿਆ ਜੀ ਵੀ ਇੱਕ ਪਾਸੇ ਤਾਂ ਮੁਫਤ ਔਰ ਦੂਜੇ ਪਾਸੇ ਇਹ ਜਿਹੜੇ ਪੈਸੇ ਦੇਣ ਦੇ ਹੁਕਮ ਚਾੜੇ ਗਏ ਸੀ ਉਹ ਪੈਸੇ ਜਿਹੜੇ ਜੀ ਉਹ ਕਾਲਜਾਂ ਨੇ ਇਕੱਠੇ ਕਰ ਲਏ ਸੀਗੇ ਤੱਤਪੜਥੀ ਜੀ। ਬਿਲਕੁਲ ਜੀ, ਰੋਲ ਘਚੋੜਾ ਹੈ, ਲੋਕਾਂ ਨੂੰ ਕੁਝ ਨਹੀਂ ਪਤਾ ਲੱਗਦਾ ਇਹਦੇ ਵਿੱਚ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਬਜ਼ੁਰਗਾਂ ਦੀ। ਕਹਿੰਦੇ ਇੱਕ ਭਾਰਤ ਹੈ ਕਿ ਬਸ ਲਾਰਿਆਂ ਤੇ ਘਟਾਲਿਆਂ ਦਾ ਕੰਟਰੀ ਬਣ ਚੁੱਕਾ ਆ ਕਿ ਲਾਰੇ ਦਿੱਤਾ ਗਿਆ ਸੀ ਬਜ਼ੁਰਗਾਂ ਨੂੰ ਕਿ ਤੁਹਾਨੂੰ ਪੈਨਸ਼ਨ ਦਿੱਤੀ ਜਾਊਗੀ, ਪਰ 15,000 ਬਜ਼ੁਰਗ ਪੈਨਸ਼ਨ ਉਡੀਕਦੇ ਰੱਬ ਨੂੰ ਪਿਆਰੇ।
ਬਿਲਕੁਲ ਜੀ, ਲਾਰੇ ਜਿਹੜੇ ਉਹ ਰਹੇ ਨੇ, ਬੜੀ ਨਿਗੂਣੀ ਜੀ ਰਕਮ ਆ ਜੀ। ਜੇ ਤੁਸੀਂ ਰਕਮ ਸੁਣੋ ਤੇ ਹੈਰਾਨੀ ਵਾਲੀ ਜਿਹੜੀ ਉਹ ਗੱਲ ਹੋਊਗੀ ਜੀ। ਪਹਿਲਾਂ ਇਹ 250 ਰੁਪਈਆ ਹੁੰਦੀ ਸੀਗੀ ਜਿਹੜੀ ਬਜ਼ੁਰਗਾਂ ਨੂੰ ਪੈਨਸ਼ਨ, ਤੇ ਮੁੜ ਕੇ 500 ਰੁਪਈਆ ਜਿਹੜੀ ਉਹ ਕਰਤੀ ਗਈ ਸੀ ਮਹੀਨੇ ਦੀ। ਪੰਜਾਬ ਦੇ ਵਿੱਚ 15,000 ਬਜ਼ੁਰਗ ਜਿਹੜੇ ਨੇ ਉਹ ਬੁਢਾਪਾ ਪੈਨਸ਼ਨ ਉਡੀਕਦੇ ਦੁਨੀਆ ਤੋਂ ਤੁਰ ਗਏ। 5,000 ਬਜ਼ੁਰਗਾਂ ਨੂੰ ਪਹਿਲੀ ਪੈਨਸ਼ਨ ਲੈਣੀ ਵੀ ਜਿਹੜੀ ਆ ਜੀ ਉਹ ਨਸੀਬ ਨਹੀਂ ਹੋਈ। ਪੇਪਰ ਉਹਨਾਂ ਨੇ ਜ਼ਰੂਰ ਭਰੇ, ਕਾਗਜ਼ ਉਹਨਾਂ ਨੇ ਜ਼ਰੂਰ ਭਰੇ, ਉਹ ਐਲੀਜੀਬਲ ਵੀ ਹੋ ਗਏ, ਪਰ ਪੈਨਸ਼ਨ ਮਿਲੀ ਨਹੀਂ। ਉਦੋਂ ਪਹਿਲਾਂ ਦੁਨੀਆ ਤੋਂ ਜਿਹੜਾ ਜੀ ਉਹ ਤੁਰ ਗਏ। ਲਾਸਟ ਪੈਨਸ਼ਨ ਜਿਹੜੀ ਆ ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ ਅਕਤੂਬਰ 2016 ਦੇ ਵਿੱਚ ਜਿਹੜੀ ਆ ਉਹ ਵੰਡੀ ਗਈ ਸੀ। ਪੰਜਾਬ ਦੇ ਵਿੱਚ ਕਰੀਬ 14 ਲੱਖ ਬਜ਼ੁਰਗ ਜਿਹੜੇ ਜੀ ਉਹ ਬੁਢਾਪਾ ਪੈਨਸ਼ਨ ਦੇ ਵਾਸਤੇ ਐਲੀਜੀਬਲ ਨੇ। ਔਰ ਨਵੀਂ ਸਰਕਾਰ ਵੀ ਜਿਹੜੀ ਹੈ ਜੀ ਉਹ ਬਿਨਾਂ ਵਾਅਦੇ ਤੋਂ ਉਹਨੇ ਕਿਹਾ ਕਿ 500 ਰੁਪਇਆ ਦਿੱਤੀ ਜਾਊਗੀ, ਪਰ ਅਜੇ ਤੱਕ ਜਿਹੜੀ ਹੈ ਜੀ ਉਹ ਮਿਲੀ ਨਹੀਂ। ਮਾਨਸਾ ਦੇ ਪਿੰਡ ਤਾਮਕੋਟ ਦਾ ਬਜ਼ੁਰਗ ਨਛੱਤਰ ਸਿੰਘ ਕੈਂਸਰ ਦਾ ਮਰੀਜ਼ ਸੀ, ਖੁਦਕੁਸ਼ੀ ਕਰਕੇ ਜਾਨ ਦੇ ਦਿੱਤੀ। ਬਜ਼ੁਰਗ ਨੂੰ 5 ਮਹੀਨੇ ਤੋਂ ਨਾ ਬੁਢਾਪਾ ਪੈਨਸ਼ਨ ਮਿਲੀ ਸੀ, ਨਾ ਮਨਰੇਗਾ ਦੀ ਦਿਹਾੜੀ। ਇਸੇ ਪਿੰਡ ਦੀ ਗੁਰਨਾਮ ਕੌਰ ਨੇ ਨਵੀਂ ਬੁਢਾਪਾ ਪੈਨਸ਼ਨ ਉਹਨੂੰ ਲੱਗੀ ਸੀਗੀ। ਜਦੋਂ ਸਰਕਾਰ ਨੇ ਬੁਢਾਪਾ ਪੈਨਸ਼ਨ ਭੇਜੀ ਤਾਂ ਉਦੋਂ ਤੱਕ ਇਹ ਦੁਨੀਆ ਤੋਂ ਤੁਰ ਗਈ ਸੀ। ਇਹ ਪਿੰਡ ਦਾ ਸਰਪੰਚ ਜਿਹੜਾ ਜੀ ਉਹ ਦੱਸਦਾ ਹੈ ਕਿ 8 ਬਜ਼ੁਰਗ ਤਾਂ ਪੈਨਸ਼ਨ ਦੀ ਉਡੀਕ ਦੇ ਵਿੱਚ ਦੁਨੀਆ ਤੋਂ ਤੁਰ ਗਏ। 8 ਦੇ 8 ਬੜੇ ਲੋੜਵੰਦ ਸਨ। 500 ਰੁਪਈਆ ਹੀ ਉਹਨਾਂ ਦੇ ਬੜੀ ਵੱਡੀ ਰਕਮ ਜਿਹੜੀ ਉਹ ਹੋ ਸਕਦੀ ਸੀ। ਬਠਿੰਡਾ ਦਾ ਪਿੰਡ ਸ਼ੇਖੂਪੁਰਾ ਜੀ, ਉੱਥੋਂ ਦਾ ਬਜ਼ੁਰਗ ਜੈਲਾ ਸਿੰਘ ਪਹਿਲੀ ਬੁਢਾਪਾ ਪੈਨਸ਼ਨ ਨਹੀਂ ਲੈ ਸਕਿਆ। ਸ਼ੇਖੂਪੁਰਾ ਦਾ ਸਰਪੰਚ ਦੱਸਦਾ ਕਿ ਪਿੰਡ ਦੇ ਵਿੱਚ 7 ਬਜ਼ੁਰਗ ਅਕਤੂਬਰ 16 ਤੋਂ ਮਗਰੋਂ ਮੌਤ ਦੇ ਮੂੰਹ ਜਾ ਪਏ ਨੇ, ਜਿਨ੍ਹਾਂ ਨੂੰ 5 ਮਹੀਨੇ ਤੋਂ ਪੈਨਸ਼ਨ ਜਿਹੜੀ ਆ ਉਹ ਨਹੀਂ ਸੀ ਮਿਲੀ। ਇਹ ਕੋਈ ਇੱਕ ਪਿੰਡ ਦੀ ਕਹਾਣੀ ਨਹੀਂ ਜੀ, ਬਹੁਤ ਸਾਰੇ ਪਿੰਡਾਂ ਦੀ ਕਹਾਣੀ ਆ। 15,000 ਟੋਟਲ ਬਜ਼ੁਰਗ ਨੇ ਜਿਨ੍ਹਾਂ ਨੂੰ ਪੈਨਸ਼ਨ ਨਹੀਂ ਮਿਲੀ ਤੇ ਉਹ ਦੁਨੀਆ ਤੋਂ ਜਿਹੜਾ ਉਹ ਤੁਰ ਗਏ। ਕੈਪਟਨ ਸਰਕਾਰ ਨੇ ਨਵੰਬਰ ਤੇ ਦਸੰਬਰ 16 ਦੀ ਪੈਨਸ਼ਨ ਜਾਰੀ ਕੀਤੀ ਆ, ਜੋ ਕਿ ਕਰੀਬ 256 ਕਰੋੜ ਰੁਪਈਏ ਬਣਦੀ ਆ। ਨਵੀਂ ਸਰਕਾਰ ਦੇ ਵੱਲੋਂ ਇਹ ਬੈਂਕ ਖਾਤਿਆਂ ਦੇ ਵਿੱਚ ਪੈਨਸ਼ਨ ਪਾਈ ਜਾਣੀ ਹੈ, ਜਿਹਦੇ ਕਰਕੇ ਹਰ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਲੈਣ ਵਾਲਿਆਂ ਦੇ ਬੈਂਕ ਖਾਤਿਆਂ ਦੇ ਨੰਬਰ ਇਕੱਠੇ ਕਰਨ ਦੀ ਮੁਹਿੰਮ ਜਿਹੜੀ ਹੈ ਜੀ ਉਹ ਚੱਲ ਰਹੀ ਹੈ। ਕਿੰਨੀ ਦੇਰ ਚੱਲੂਗੀ ਇਹ ਨਹੀਂ ਪਤਾ। ਜਦੋਂ ਤੱਕ ਇਹ ਮੁਹਿੰਮ ਮੁਕੰਮਲ ਹੋਊਗੀ ਉਦੋਂ ਤੱਕ ਕਿੰਨੇ ਹੋਰ ਬਜ਼ੁਰਗ ਦੁਨੀਆ ਤੋਂ ਤੁਰ ਜਾਣਗੇ, ਇਹ ਅੰਕੜਾ ਜ਼ਰੂਰ ਵੇਖਣ ਵਾਲਾ ਹੋਊਗਾ ਜੀ। ਹਾਂ ਜੀ ਬਿਲਕੁਲ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਤੋਂ ਹਾਰਿਆ ਨਕਾਰਿਆ ਜਿੱਤ ਲਈ ਕੇਂਦਰੀ ਵਿੱਤ ਮੰਤਰੀ, ਜਿੱਥੇ ਕਿ ਲੋਕ ਉਸ ਦੇਸ਼ ਦੇ ਤਰਾ ਕਰ ਰਹੇ ਆ, ਰੋਟੀ ਤੋਂ ਵੀ ਭੁੱਖੇ ਆ, ਪਰ ਜੇਤਲੀ ਸਾਹਿਬ ਮਾਣਹਾਨੀ ਦੇ ਕੇਸ ਠੋਕੀ ਜਾਂਦੇ ਕੇਜਰੀਵਾਲ ਤੇ। ਬਿਲਕੁਲ ਜੀ, ਇੱਕ ਕੇਸ ਹੋਰ ਅਰੁਣ ਜੇਤਲੀ ਹੋਰਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰਾਂ ਦੇ ਉੱਤੇ 10 ਕਰੋੜ ਰੁਪਈਏ ਦਾ ਕਰਤਾ ਜੀ। ਅਰਵਿੰਦ ਕੇਜਰੀਵਾਲ ਹੋਰਾਂ ਦੇ ਵਕੀਲ ਦੇ ਵੱਲੋਂ ਅਦਾਲਤ ਦੇ ਵਿੱਚ ਅਰੁਣ ਜੇਤਲੀ ਦੇ ਖਿਲਾਫ ਇਤਰਾਜ਼ਯੋਗ ਸ਼ਬਦ ਬੋਲਣ ਦੇ ਕਰਕੇ ਦਿੱਲੀ ਹਾਈ ਕੋਰਟ ਦੇ ਵਿੱਚ ਕੇਂਦਰੀ ਵਿੱਤ ਮੰਤਰੀ ਦੇ ਵਕੀਲਾਂ ਨੇ ਇਹ ਨਵਾਂ ਕੇਸ ਦਾਖਲ ਕੀਤਾ। ਪਹਿਲਾਂ ਅਰਵਿੰਦ ਕੇਜਰੀਵਾਲ ਤੇ 5 ਹੋਰ ਆਪ ਦੇ ਆਗੂਆਂ ਦੇ ਉੱਤੇ ਇਹ ਮਾਣਹਾਨੀ ਦਾ ਮਾਮਲਾ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਹੈ। 15 ਤੇ 17 ਮਈ ਦੀ ਸੁਣਵਾਈ ਦੇ ਦੌਰਾਨ ਦੋਵਾਂ ਧਿਰਾਂ ਦੇ ਵਕੀਲਾਂ ਦੀ ਬਹਿਸ ਦੇ ਦੌਰਾਨ ਅਰਵਿੰਦ ਕੇਜਰੀਵਾਲ ਦੇ ਵੱਲੋਂ ਕੇਸ ਲੜ ਰਹੇ ਰਾਮ ਜੇਠ ਮਲਾਨੀ ਨੇ ਇੱਕ ਇਤਰਾਜ਼ਯੋਗ ਸ਼ਬਦ ਜਿਹੜਾ ਜੀ ਉਹ ਬੋਲਤਾ ਸੀਗਾ। ਜੇਤਲੀ ਦੇ ਵਕੀਲ ਮਾਨਿਕ ਡੋਗਰਾ ਨੇ ਕਿਹਾ ਸੀਗਾ ਕਿ ਕੇਜਰੀਵਾਲ ਖਿਲਾਫ ਇੱਕ ਹੋਰ ਨਵਾਂ ਮਾਨਹਾਨੀ ਦਾ ਮੁਕੱਦਮਾ ਦਾਇਰ ਜਿਹੜਾ ਕੀਤਾ ਗਿਆ, ਜਿਹਦੇ ਵਿੱਚ ਉਹਨਾਂ ਵੱਲੋਂ ਆਪਣੇ ਵਕੀਲ ਰਾਹੀਂ ਖੁੱਲ੍ਹੀ ਅਦਾਲਤ ਦੇ ਵਿੱਚ ਉਹਨਾਂ ਦੇ ਮੁਵੱਕਿਲ ਜੇਤਲੀ ਹੋਰਾਂ ਦੇ ਬਾਰੇ ਅਪਸ਼ਬਦ ਜਿਹੜੇ ਆ ਜੀ ਉਹ ਬੋਲੇ ਗਏ ਆ। ਜੇਤਲੀ ਵੱਲੋਂ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੇ ਸਾਥੀ ਆਗੂ ਜਿਹੜੇ ਸੰਜੇ ਸਿੰਘ, ਰਾਘਵ ਚੱਡਾ, ਕੁਮਾਰ ਵਿਸ਼ਵਾਸ, ਆਸ਼ੂਤੋਸ਼ ਤੇ ਦੀਪਕ ਬਾਜਪਾਈ ਦੇ ਉੱਤੇ 10 ਕਰੋੜ ਦਾ ਮੁਕੱਦਮਾ ਦਿੱਲੀ ਹਾਈ ਕੋਰਟ ਦੇ ਵਿੱਚ ਪਾਇਆ ਗਿਆ। ਔਰ ਜਿਹੜਾ ਜੀ ਇਹਨਾਂ ਨੇ ਇਹ ਕਿਹਾ ਜੀ ਕਿ ਜੇ ਇਹ ਲਫ਼ਜ਼ ਬੋਲਿਆ ਤੇ ਫਿਰ 10 ਕਰੋੜ ਹੋਰ ਸਹਿਣ ਕਰੋ। 10 ਦਾ ਪਹਿਲਾਂ ਜਿਹੜਾ ਜੀ ਉਹ ਮੁਕੱਦਮਾ ਦਰਜ ਕੀਤਾ ਹੋਇਆ। ਇਹ ਮਾਮਲਾ ਜਿਹੜਾ ਹੈਗਾ ਜੀ ਸਾਰੇ ਦਾ ਸਾਰਾ ਜਿਹੜਾ ਕ੍ਰਿਕਟ ਬੋਰਡ ਆ ਦਿੱਲੀ ਦਾ, ਉਹਦੇ ਵਿੱਚ ਹੋਈਆਂ ਬੇਨੇਮੀਆਂ ਦੇ ਬਾਰੇ ਦੇ ਵਿੱਚ ਸੀਗਾ, ਜਿਨ੍ਹਾਂ ਦਾ ਖੁਲਾਸਾ ਅਰਵਿੰਦ ਕੇਜਰੀਵਾਲ ਹੋਰਾਂ ਦੀ ਟੀਮ ਨੇ ਪ੍ਰੈਸ ਕਾਨਫਰੰਸ ਕਰਕੇ ਕੀਤਾ ਸੀਗਾ, ਜਿਹਨੂੰ ਲੈ ਕੇ ਜੇਤਲੀ ਸਾਹਿਬ ਕਹਿੰਦੇ ਕਿ ਉਹਨਾਂ ਦੀ ਮਾਣਹਾਨੀ ਹੋਈ ਹੈ, ਜਿਹਦੇ ਕਰਕੇ ਇਹ ਮਾਣਹਾਨੀ ਦਾ ਮੁਕੱਦਮਾ ਦਰਜ ਕੀਤਾ ਗਿਆ। ਮਾਣਹਾਨੀ ਕਾਹਦੀ, ਜਦ ਲੋਕਾਂ ਨੇ ਨਕਾਰ ਦਿੱਤਾ, ਵੋਟਾਂ ਹੀ ਨਹੀਂ ਪਾਈਆਂ, ਤੇ ਉੱਥੇ ਮਾਣਹਾਨੀ ਕੀ ਹੈਗੀ ਆ। ਤੇ ਅੱਗੇ ਆਪਾਂ ਪੰਜਾਬ ਸਰਕਾਰ ਦੀ ਗੱਲ ਕਰਦੇ ਹਾਂ ਤੇ ਆਪਾਂ ਪਿੱਛੇ ਜੇ ਗੱਲ ਕੀਤੀ ਸੀ ਕਿ ਅਜਮੇਰ ਸਿੰਘ ਔਲਖ ਜਿਹੜੇ ਬਿਮਾਰ ਨੇ ਤੇ ਪੰਜਾਬ ਸਰਕਾਰ ਉਹਨਾਂ ਦਾ ਇਲਾਜ ਕਰਵਾ ਰਹੀ ਹੈ। ਜੀ ਐਕਚੁਅਲੀ ਜਦੋਂ ਇਹ ਗੱਲ ਬਾਹਰ ਆਈ ਸੀਗੀ, ਅਜਮੇਰ ਸਿੰਘ ਔਲਖੁਰੀ ਜਿਹੜੇ ਕਿ ਕੈਂਸਰ ਦੀ ਬਿਮਾਰੀ ਤੋਂ ਪੀੜਤ ਨੇ, ਮੋਹਾਲੀ ਦੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ, ਤਾਂ ਉਦੋਂ ਉਹਨਾਂ ਜਿਹੜੀ ਇਹ ਗੱਲ ਉੱਠੀ ਸੀ ਕਿ ਸਰਕਾਰ ਜਿਹੜੀ ਜੀ ਉਹ ਖਰਚਾ ਝੱਲੇ।
ਔਰ ਕੁਝ ਘੰਟਿਆਂ ਦੇ ਵਿੱਚ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ 2 ਲੱਖ ਰੁਪਏ ਦਾ ਐਲਾਨ ਜਿਹੜਾ ਉਹ ਕੀਤਾ ਸੀਗਾ। ਇਹਨਾਂ ਦੇ ਬਿਮਾਰੀ ਦੇ ਇਲਾਜ ਦੇ ਖਰਚੇ ਦੇ ਵਾਸਤੇ ਦੇਸ਼ ਵਿਦੇਸ਼ ਦੇ ਵਿੱਚ ਅਜਮੇਰ ਸਿੰਘ ਔਲਖ ਹੋਰਾਂ ਦੇ ਚਾਹੁਣ ਵਾਲੇ ਜਿਹੜੇ ਜੀ ਉਹ ਇਕੱਠੇ ਹੋ ਰਹੇ ਸਨ ਕਿ ਫੰਡ ਜਿਹੜੇ ਆ ਜੀ ਉਹ ਇਕੱਠੇ ਕਰ ਸਕਦੇ ਨੇ। ਪਰ ਜਿਹੜੇ ਪੰਜਾਬ ਦੇ ਸਿਹਤ ਮੰਤਰੀ ਨੇ ਬ੍ਰਹਮ ਮਹਿੰਦਰਾ ਹੋਰੀ ਕੱਲ ਖੁਦ ਗਏ ਨੇ ਮੋਹਾਲੀ ਦੇ ਇਸ ਹਸਪੀਟਲ ਦੇ ਵਿੱਚ। ਉਹਨਾਂ ਨੇ ਅਜਮੇਰ ਸਿੰਘ ਔਲਖ ਹੋਰਾਂ ਦਾ ਹਾਲ ਚਾਲ ਜਿਹੜਾ ਪੁੱਛਿਆ ਤੇ ਇਹ ਕਿਹਾ ਜੀ ਕਿ ਜਿੰਨਾ ਵੀ ਖਰਚਾ ਉਹਨਾਂ ਦੇ ਇਲਾਜ ਦੇ ਉੱਤੇ ਆਊਗਾ ਸਾਰੇ ਦਾ ਸਾਰਾ ਪੰਜਾਬ ਸਰਕਾਰ ਝੱਲੂਗੀ, ਸਿਰਫ 2 ਲੱਖ ਰੁਪਈਆ ਨਹੀਂ। ਔਰ ਉਹਨਾਂ ਨੇ ਜਿਹੜੇ ਪ੍ਰਬੰਧਕ ਸੀਗੇ ਜੀ ਉਹਨਾਂ ਨੂੰ ਵੀ ਇਹ ਕਹਿਤਾ ਜੀ ਹਸਪੀਟਲ ਦੇ ਕਿ ਜਿਹੜਾ ਵੀ ਉਹ ਬਿੱਲ ਆ ਉਹ ਸਿੱਧਾ ਸਰਕਾਰ ਨੂੰ ਭੇਜਿਆ ਜਾਵੇ ਤੇ ਸਰਕਾਰ ਇਸ ਬਿੱਲ ਨੂੰ ਅਦਾ ਕਰੂਗੀ। ਅਜਮੇਰ ਸਿੰਘ ਔਲਖ ਹੋਰੀ ਜਿਹੜਾ ਜੀ ਰੀੜ੍ਹ ਦੀ ਹੱਡੀ ਤੱਕ ਉਹਨਾਂ ਦਾ ਜਿਹੜਾ ਜੀ ਉਹ ਕੈਂਸਰ ਪਹੁੰਚ ਗਿਆ ਸੀ, ਜਿਹਦਾ ਹੁਣ ਆਪਰੇਸ਼ਨ ਕੀਤਾ ਗਿਆ। ਜਿਹੜਾ ਔਲਖ ਪਰਿਵਾਰ ਹੈ ਉਹਨਾਂ ਨੇ ਇੱਕ ਵਾਰੀ ਫਿਰ ਅਪੀਲ ਜਿਹੜੀ ਹੈ ਜੀ ਕੀਤੀ ਆ ਕਿ ਜਿਹੜੇ ਫੰਡਸ ਵਗੈਰਾ ਇਕੱਠੇ ਕੀਤੇ ਜਾ ਰਹੇ ਨੇ ਉਹ ਫੰਡਸ ਇਕੱਠੇ ਨਾ ਕੀਤੇ ਜਾਣ ਅਜਮੇਰ ਸਿੰਘ ਔਲਖ ਹੋਰਾਂ ਦੀ ਬਿਮਾਰੀ ਦੇ ਵਾਸਤੇ, ਕਿਉਂਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਉਹ ਇਹ ਫੰਡਸ ਨਹੀਂ ਲੈਣਗੇ ਕਿਉਂਕਿ ਬਿਮਾਰੀ ਦਾ ਜਿਹੜਾ ਖਰਚਾ ਹੈ ਉਹ ਸਾਰੇ ਦਾ ਸਾਰਾ ਸਰਕਾਰ ਨੇ ਚੁੱਕਣ ਦਾ ਜਦੋਂ ਜ਼ਿੰਮਾ ਲੈ ਲਿਆ ਤੇ ਫਿਰ ਕੋਈ ਤੁੱਕ ਨਹੀਂ ਬਣਦੀ ਕਿ ਇਹ ਫੰਡ ਇਕੱਠੇ ਕੀਤੇ ਜਾਣ ਤੇ ਨਾ ਉਹ ਇਹਨਾਂ ਨੂੰ ਐਕਸੈਪਟ ਕਰਨਗੇ ਜੀ। ਬਿਲਕੁਲ ਜੀ, ਕਈਆਂ ਦੀ ਤਾਂ ਰੋਜੀ ਰੋਟੀ ਆ ਫੰਡ ਇਕੱਠੇ ਕਰਨੇ ਤੇ ਅਖੀਰ ਵਿੱਚ ਆਜਨਾਮਾ ਕਿ ਨਰਮਾ ਸੁੰਡੀ ਦੇ ਕੇਸ ਵਿੱਚ ਜਦੋਂ ਅੜਿਆ ਜਮਾ ਹੋਇਆ ਸੀ ਮੰਗਲ ਦਾ ਮਾਲਮੀਆਂ। ਨਰਮਾ ਸੁੰਡੀ ਦੇ ਕੇਸ ਵਿੱਚ ਜਦੋਂ ਅੜਿਆ ਜਮਾ ਹੋਇਆ ਸੀ ਮੰਗਲ ਦਾ ਮਾਲਮੀਆਂ, ਕਾਫੀ ਡਾਲਰ ਪਿਸਤੌਲ ਕੋਈ ਨਾਲ ਸੀਗਾ, ਸੁਣਿਆ ਸੋਨੇ ਦੇ ਗਹਿਣੇ ਕੁਝ ਨਾਲ ਮੀਆਂ। ਜਮਾ ਹੋਇਆ ਫਿਰ ਥਾਣੇ ਦੇ ਮਾਲਖਾਨੇ, ਵੱਧ 1.5 ਤੋਂ ਗੁਜ਼ਰ ਗਿਆ ਸਾਲ ਮੀਆਂ, ਆ ਗਈ ਖਬਰ ਕੇ ਲੱਭਦਾ ਮਾਲ ਨਹੀਂ ਹੋ, ਅਫਸਰ ਲੱਗ ਪਏ ਟਾਲਣ ਸਵਾਲ ਮੀਆਂ। ਕੋਈ ਨਹੀਂ ਮੰਗਲ ਦਾ ਪੁੱਛਦਾ ਦੁੱਖ ਜਾ ਕੇ, ਜਿਹਦਾ ਗਿਆ ਕੋਈ ਮਾਲ ਹੈ ਦੱਬ ਮੀਆਂ। ਕੋਈ ਨਹੀਂ ਮੰਗਲ ਦਾ ਪੁੱਛਦਾ ਦੁੱਖ ਜਾ ਕੇ, ਜਿਹਦਾ ਗਿਆ ਕੋਈ ਮਾਲ ਹੈ ਦੱਬ ਮੀਆਂ। ਕਹਿੰਦੇ ਨਰਮੇ ਦੀ ਸੁੰਡੀ ਦਾ ਮਾਲ ਸੀਗਾ, ਸੁੰਡੀ ਪੁਲਿਸ ਦੀ ਲਿਆ ਇਹ ਚੱਬ ਮੀਆਂ। ਜੀ ਥੈਂਕ ਯੂ ਜੀ, ਥੈਂਕ ਯੂ, ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ। ਔਰ ਸਾਰੇ ਸਰੋਤਿਆਂ ਨੂੰ ਜੀ ਅਗਲੀ ਮੁਲਾਕਾਤ ਤੱਕ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ ਬਲਤੇਜ ਪੰਨੂ ਹੋਰਾਂ ਦਾ। ਤੇ ਸਰੋਤੇ ਇਸ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੈ। ਅਗਲੇ ਬੁਲਟਨ ਤੱਕ ਪਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਦੇ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਦੇ ਵਾਸਤੇ ਦੇ ਨਾਲ ਪ੍ਰੋਗਰਾਮ ਹੈ ਜੀ ਖਬਰ ਤੇ ਨਜ਼ਰ, ਜਿਸ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ। ਜੁੜ ਚੁੱਕੇ ਨੇ ਦੁਬਾਰਾ। ਬਲਤੇਜ ਪੰਨੂ ਜੀ ਇੱਕ ਵਾਰ ਫਿਰ ਸਵਾਗਤ ਕਰਦੇ ਜੀ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ। ਤੇ ਜਿਸ ਰਾਤ ਤੁਸੀਂ ਕਾਲ ਕਰ ਸਕਦੇ ਹੋ 4082725200। ਸਾਡੇ ਨਾਲ ਜੁੜੇ ਹੋਏ ਨੇ ਰਾਜ ਮੰਟਿਕਾ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ, ਜਿਵੇਂ ਸੈਕੂਲਰ ਕੰਟਰੀ ਕਿਹਾ ਜਾਂਦਾ ਤੇ ਨਾਲ ਮੇਰੇ ਖਿਆਲ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਟਿਕ ਕੰਟਰੀ ਵੀ ਕਿਹਾ ਜਾਂਦਾ ਹੈ ਨਾ, ਪਰ ਇੱਕ ਐਸੀ ਗੱਲਬਾਤ ਆ ਵੀ ਕਦੀ ਤਾਂ ਕਿਸੇ ਨੂੰ 250 ਪੈਨਸ਼ਨ ਲੈਣ ਬਦਲੇ ਆਪਣੇ ਆਪ ਨੂੰ ਅੱਗ ਲਾਉਣੀ ਪੈਂਦੀ ਹੈ ਨਾ। ਕਈ ਵਾਰੀ ਜਿੱਦਾਂ ਹੁਣ ਤੁਸੀਂ ਦੇਖਿਆ ਹੀ ਆ ਵੀ ਇਹ ਜੋ ਵੀ ਕਦੇ ਪਾਣੀ ਦਾ ਕੁਛ ਚਲਵਾਉਣ ਲਈ ਦਾੜੀ ਕੱਟ ਕੇ ਕਰਨ, ਜਦ ਕਿ ਜੋ ਵੀ ਇਹ ਸਾਰਾ ਕੁਛ ਹੋ ਰਿਹਾ ਕਿਸੇ ਨੂੰ ਕੱਪੜਾ ਪਾਉਣ ਦਾ ਜਾਂ ਖਾਣ ਦਾ ਆਪਣਾ ਅਧਿਕਾਰ ਨਹੀਂ ਹੈਗਾ। ਫਿਰ ਇਹ ਸਭ ਤੋਂ ਵੱਡਾ ਮੁਲਕ ਕਿਹਨੇ ਕਹਿਤਾ ਇਹ ਬੇਵਕੂਫੀ ਆ ਜਾਂ ਜੀ ਸਿਆਣਪ ਆ? ਥੈਂਕ ਯੂ। ਦੇਖੋ ਇਉਂ ਹੈ ਕਿ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਆਪੇ ਫਾਥੜੀਏ ਤੈਨੂੰ ਕੌਣ ਛਡਾਵੇ। ਇਹ ਪੰਜਾਬ ਦੇ ਲੋਕਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਇਹਨਾਂ ਦਾ ਅਵੇਸਲਾਪਨ ਜਿਹੜਾ ਜੀ ਹੋਊ ਪਰੇ ਦੀ ਜਿਹੜੀ ਪ੍ਰਵਿਰਤੀ ਆ ਉਹਨੇ ਇੱਥੋਂ ਤੱਕ ਸਿਚੁਏਸ਼ਨ ਜਿਹੜੀ ਆ ਉਹ ਲੈ ਕੇ ਆਂਦੀ ਹੈ। ਤੁਸੀਂ ਸੋਚੋ 70 ਸਾਲ ਆਜ਼ਾਦੀ ਨੂੰ ਹੋ ਗਏ ਹੋਣ ਤੇ ਅੱਜ ਵੀ ਆ ਹਮਲਿਆਂ ਦਾ ਆਪਾਂ ਗੱਲ ਕਰ ਰਹੇ ਹਾਂ ਕਿ ਹਮਲੇ ਜਿਹੜੇ ਹੋ ਰਹੇ ਨੇ ਪਹਿਲਾਂ ਕਾਂਗਰਸੀਆਂ ਤੇ ਹੁੰਦੇ ਸੀਗੇ, ਹੁਣ ਅਕਾਲੀਆਂ ਤੇ ਹੁੰਦੇ ਆ। ਇਹ ਸਿਆਸੀ ਪਾਰਟੀਆਂ ਦੇ ਵਾਸਤੇ ਇੱਕ ਦੂਜੇ ਦੇ ਸਿਰ ਪਾੜੀ ਜਾਂਦੇ ਨੇ, ਇੱਕ ਦੂਜੇ ਦੀ ਜਾਨ ਜਿਹੜੀ ਹੈ ਜੀ ਉਹ ਲਈ ਜਾਂਦੇ ਨੇ। ਸਿਆਸੀ ਪਾਰਟੀਆਂ ਹੋਰ ਚਾਹੁੰਦੀਆਂ ਕੀ ਨੇ? ਇਹੀ ਤਾਂ ਚਾਹੁੰਦੀਆਂ ਨੇ ਉਹ ਲੋਕਾਂ ਨੂੰ ਉਲਝਾ ਕੇ ਜਿਹੜਾ ਉਹ ਰੱਖਿਆ ਜਾਵੇ। ਜਿਹੜੀ ਸਭ ਤੋਂ ਪਹਿਲਾਂ ਖਬਰ ਆਪਾਂ ਸਾਂਝੀ ਕੀਤੀ ਸੀਗੀ ਕਿ ਪਹਿਲਾਂ +2 ਦੇ ਜਿਹੜੇ ਨਤੀਜੇ ਆਏ ਨੇ ਔਰ ਹੁਣ 10ਵੀਂ ਦੇ ਜਿਹੜੇ ਨਤੀਜੇ ਆਏ ਨੇ। ਤੁਹਾਡੇ ਸਵਾਲ ਦਾ ਜਵਾਬ ਉਸ ਪਹਿਲੀ ਖਬਰ ਦੇ ਵਿੱਚ ਹੈ। ਜਿਹੜੀਆਂ ਸਾਡੀਆਂ ਇਹਨਾਂ ਦੀਆਂ ਪਾਲਿਸੀਜ਼ ਰਹੀਆਂ ਸਿਆਸੀ ਲੋਕਾਂ ਦੀਆਂ ਉਹ ਕੰਮ ਕਰ ਰਹੀਆਂ ਨੇ। 8ਵੀਂ ਤੱਕ ਕਿਸੇ ਨੂੰ ਫੇਲ ਨਾ ਕਰੋ, ਸਾਰਿਆਂ ਨੂੰ ਪਾਸ। ਉਦੋਂ ਬਾਅਦ ਬ੍ਰੇਕਾਂ ਲੱਗ ਜਾਂਦੀਆਂ। 8ਵੀਂ ਦੇ ਵਿੱਚੋਂ ਪਾਸ ਹੋਏ ਬੱਚੇ ਨੂੰ ਸਰਕਾਰੀ ਸਕੂਲ ਦੇ ਤੁਸੀਂ
ਪੇਪਰ ਪਾ ਕੇ ਦੇਖ ਲਓ, ਦੂਜੀ ਦਾ ਵੀ ਹੱਲ ਨਹੀਂ ਕਰ ਸਕਦਾ, ਦੂਜੀ ਦਾ 4 ਦਾ 5 ਦਾ ਪਹਾੜਾ ਨਹੀਂ ਉਹਨਾਂ ਨੂੰ ਆਉਂਦਾ ਜੀ। ਤੋਂ ਇੱਕ ਸਾਜ਼ਿਸ਼ ਦੇ ਤਹਿਤ ਅਨਪੜ੍ਹ ਜਿਹੜਾ ਜੀ ਉਹ ਰੱਖ ਲਿਆ ਗਿਆ ਤਾਂ ਕਿ ਲੋਕ ਇਹ ਬੋਲਣ ਨਾ। ਜੇ ਪੜ੍ਹ ਲਿਖ ਜਾਣਗੇ ਫਿਰ ਸਵਾਲ ਕਰਨਗੇ। ਜਿਹੜੀਆਂ ਪਾਲਿਸੀਜ਼ ਪਿਛਲੇ 15-20-30 ਸਾਲਾਂ ਦੇ ਵਿੱਚ ਜਿਹੜੀਆਂ ਉਹਨਾਂ ਨੇ ਇੰਪਲੀਮੈਂਟ ਕੀਤੀਆਂ, ਅੱਜ ਉਹਨਾਂ ਦੇ ਨਤੀਜੇ ਸਾਰਿਆਂ ਦੇ ਸਾਹਮਣੇ ਨੇ। ਲੋਕ ਜਦੋਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੁੰਦੇ ਨੇ ਤਾਂ ਉੱਥੇ ਜਿਹੜਾ ਜੀ ਇਹਨਾਂ ਸਵਾਲਾਂ ਦਾ ਜਵਾਬ ਲੱਭਿਆ ਜਾ ਸਕਦਾ ਹੈ ਜਿਹੜੇ ਸਵਾਲ ਤੁਸੀਂ ਕੀਤੇ ਨੇ। ਜਦੋਂ ਲੋਕ ਆਪਣੇ ਹੱਕਾਂ ਪ੍ਰਤੀ ਜਾਗਰੂਕ ਨਾ ਰਹਿਣ, ਉਹ ਹੋਊ ਪਰੇ ਦੀ ਪ੍ਰਵਿਰਤੀ ਜਿਹੜੀ ਹੈ ਜੀ ਉਹ ਅਪਣਾ ਲੈਣ, ਫਿਰ ਇਹੀ ਕੁਝ ਭੁਗਤਣਾ ਪੈਂਦਾ ਜੀ। ਜੀ ਅੱਗੇ ਸਾਡੇ ਨੇ ਸੁਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਮੇਰਾ ਇੱਕ ਸਵਾਲ ਹੈ ਵੀ ਜਦੋਂ ਤੁਸੀਂ ਹੁਣ ਲੁਚਾਉਣ ਦੀ ਗੱਲ ਕਰਕੇ ਗਏ ਆ ਵੀ ਜਿੱਦਾਂ ਜਿਹੜਾ ਮਜੀਠੀਏ ਵਾਲਾ ਜਾਂ ਬਾਰ-ਬਾਰ ਜਿਹੜੀ ਸ਼ਰਾਬ ਉੱਥੇ ਡੋਲ ਹੁੰਦੀ ਲਾਹਣ ਬਾਦਲ ਸਾਹਿਬ ਦੇ ਏਰੀਏ 'ਚ, ਉਹ ਵੀ ਕੋਈ ਲੋਕਾਂ ਦਾ ਧਿਆਨ ਵੰਡਣ ਦੀ ਖਾਤਰ ਕੋਈ ਰਲ ਕੇ ਗੇਮ ਤਾਂ ਨਹੀਂ ਖੇਲ ਹੋ ਰਹੀ? ਤੇ ਦੂਜਾ ਕਹਿੰਦੇ ਜੀ ਕੈਪਟਨ ਸਾਹਿਬ KPS ਗਿੱਲ ਤੇ ਬਹੁਤ ਦਿਆਲੂ ਕਿਰਪਾਲੂ ਹੋਏ, ਉਹਦਾ ਕੀ ਚੱਕਰ ਹੈ ਪੰਨੂ ਸਾਹਿਬ? ਇਹ ਦੱਸਿਓ ਦੋ ਗੱਲਾਂ ਜੀ। ਥੈਂਕ ਯੂ। ਦੇਖੋ, ਧਿਆਨ ਡਾਈਵਰਟ ਕਰਨ ਦੇ ਵਾਸਤੇ ਇੱਕ ਗੱਲ ਤਾਂ ਤਕਰੀਬਨ ਲੱਗ ਹੀ ਰਹੀ ਹੈ ਜਿਹੜੀ ਤੇ ਪਹਿਲਾਂ ਜਿਹੜੀ ਚੱਲਦੀ ਸੀ। ਕੁਝ ਲੋਕ ਕਹਿੰਦੇ ਸੀ ਨਹੀਂ ਕਿ ਇਹ ਫਰੈਂਡਲੀ ਮੈਚ ਜਿਹੜਾ ਜੀ ਉਹ ਚੱਲ ਰਿਹਾ ਇਸ ਟਾਈਮ ਵੀ ਇਹ ਫਰੈਂਡਲੀ ਮੈਚ ਹੈ। ਜਿੱਥੋਂ ਤੱਕ ਦਿਆਲੂ ਕਿਰਪਾਲੂ ਹੋਣ ਦੀ ਗੱਲ ਹੈ ਜੀ, ਇਹ ਵੈਸੇ ਬਹੁਤਿਆਂ ਨੂੰ ਸਮਝ ਨਹੀਂ ਪੈ ਰਹੀ ਕਿ ਇਹ ਕਹਾਣੀ ਕੀ ਆ। ਸ਼ਾਇਦ ਇਹਦਾ ਜਿਹੜਾ ਜੀ ਪ੍ਰਮੁੱਖ ਰੀਜ਼ਨ ਇੱਕ ਤਾਂ ਇਹ ਆ ਕਿ ਜਿਹੜੇ 38% ਦੇ ਕਰੀਬ ਇੱਕ ਭਾਈਚਾਰੇ ਦੀ ਭੁਗਤੀ ਜਿਹੜੀ ਵੋਟ ਪੰਜਾਬ ਦੇ ਵਿੱਚ ਉਹਨੇ ਇੱਕ ਕਿਸਮ ਦੇ ਨਾਲ ਤੁਸੀਂ ਇਹ ਕਹਿ ਲਓ ਕਿ ਸਿਆਸੀ ਪਾਰਟੀਆਂ ਨੂੰ ਇੱਕ ਨਵਾਂ ਮੁੱਦਾ ਜਿਹੜਾ ਉਹ ਦਿੱਤਾ ਇੱਕ ਕਿਸਮ ਦੇ ਨਾਲ। ਨਗਰ ਨਿਗਮ ਦੀਆਂ ਚੋਣਾਂ ਜਿਹੜੀਆਂ ਜੀ ਉਹ ਆ ਰਹੀਆਂ ਨੇ, ਸ਼ਾਇਦ ਹੋ ਸਕਦਾ ਉਹਨਾਂ ਨੂੰ ਲੱਗਦਾ ਕਿ ਇਸੇ ਚੀਜ਼ ਦੇ ਉੱਤੇ ਚੁੱਪ ਕੀਤਿਆਂ ਨਿਗਮ ਦੀਆਂ ਚੋਣਾਂ ਜਿੱਤੀਆਂ ਜਾ ਸਕਦੀਆਂ ਨੇ ਜੀ। ਤੇ ਅੱਗੇ ਸਾਡੇ ਨਾਲ ਜੁੜੇ ਨੇ ਸੁਰਿੰਦਰ ਸਿੰਘ ਜੀ। ਹਾਂਜੀ ਭੈਣ ਜੀ, ਤੇ ਸਾਰਿਆਂ ਨੂੰ ਮੇਰੀ ਵੱਲੋਂ ਬਹੁਤ ਸਤਿਕਾਰ ਭਾਈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਵੀ ਭਾਜੀ ਉਹਨਾਂ ਨੂੰ ਇਹੀ ਪੁੱਛਣਾ ਸੀਗਾ ਚਾਹੁੰਦਾ ਵੀ ਇੱਕ ਤਾਂ ਖਾਲੜਾ ਸਾਹਿਬ ਦੇ ਬਾਰੇ ਵਿੱਚ ਉਹਨਾਂ ਦਾ ਕਿੱਥੇ ਕੇਸ ਗਿਆ, ਕੀ ਹੋ ਰਿਹਾ, ਤੇ ਦੂਸਰਾ ਇਹੋ ਜਿਸ ਤਰ੍ਹਾਂ ਇਹ ਭਾਜੀ ਹੁਣੀ ਹੁਣ ਦੱਸ ਹੀ ਚੁੱਕੇ ਆ ਵੀ ਉਹ KPS ਗਿੱਲ ਤੇ ਵੀ ਕਿਉਂ ਉਹ ਇੰਨੇ ਧਿਆਨ ਹੈ, ਕੀ ਗੱਲ ਆ। ਹਕੀਕਤ ਵਿੱਚ ਤਾਂ ਇਹ ਜੋ KPS ਗਿੱਲ ਹੈ, ਇਹ ਮੇਰਾ ਖਿਆਲ ਜਿੱਦਾਂ ਦੇ ਤਸ਼ੱਦਦ ਔਰ ਜਿੱਦਾਂ ਦਾ ਜ਼ਾਲਮ ਇਹ ਇੱਕ ਅਫਸਰ ਹੋਇਆ, ਮੇਰੇ ਖਿਆਲ ਸ਼ਾਇਦ ਤੁਰਕ ਪਠਾਨ ਤੇ ਮੁਗਲਾਂ ਤੱਕ ਵੀ ਇਦਾਂ ਦਾ ਜ਼ਾਲਮ ਕੋਈ ਸ਼ਾਇਦ ਨਹੀਂ ਅਸੀਂ ਇਦਾਂ ਦੇ ਕਿਸੇ ਦੇਖੇ ਜਿੱਦਾਂ ਦਾ ਇਹ ਜ਼ਾਲਮੀ ਇਹਨੇ ਜੋ ਜ਼ਾਲਮਪੁਣਾ ਕੀਤਾ। ਇਸੇ ਤਰ੍ਹਾਂ ਇਹਨੇ ਇੱਥੇ ਤੱਕ ਕਿ ਇੱਕ ਸਾਡੇ ਸੱਜਣ ਸੀਗੇ ਜਿਹਨਾਂ ਨੂੰ ਦੇਖੋ ਦਰਖਤ ਦੇ ਨਾਲ ਬੰਨ੍ਹ ਕੇ। ਹਾਂਜੀ ਸੁਰਿੰਦਰ ਸਿੰਘ ਜੀ, ਤਸ਼ੱਦਦ ਤਾਂ ਬਹੁਤ ਹੈ, ਪਰ ਤੁਹਾਡਾ ਸਵਾਲ ਕੀ ਹੈ? ਇਹੋ ਹੀ ਸਵਾਲ ਹੈ ਜੀ ਵੀ ਇਹ ਕੀ ਕਾਰਨ ਹੈ ਕਿ ਉਹਨਾਂ ਪ੍ਰਤੀ ਇਸ ਤਰ੍ਹਾਂ ਦਾ ਉਹਨਾਂ ਨੂੰ ਇਸ ਤਰ੍ਹਾਂ ਕਿਉਂ ਸੋਚ ਰਹੇ, ਤੇ ਜਾਂ ਖਾਲੜਾ ਸਾਹਿਬ ਦੇ ਬਾਰੇ ਚ ਭਾਈ ਹੁਣੀ ਦੱਸਣ। ਚੰਗਾ ਜੀ, ਉਹਦਾ ਜਵਾਬ ਮੈਂ ਦੇਤਾ ਜੀ। ਪਹਿਲਾਂ ਖਾਲੜਾ ਸਾਹਿਬ ਵਾਲਾ ਕੇਸ ਤਾਂ ਸਮਾਪਤ ਹੋ ਗਿਆ ਜੀ। ਉਸ ਮਾਮਲੇ ਦੇ ਵਿੱਚ ਤਾਂ ਕੁਝ ਪੁਲਿਸ ਵਾਲਿਆਂ ਨੂੰ ਜਿਹੜੀ ਹੈ ਜੀ ਉਹ ਸਜ਼ਾ ਹੋਈ ਸੀ, ਉਹ ਸਜ਼ਾ ਕੁਝ ਭੁਗਤ ਚੁੱਕੇ ਨੇ, ਕੁਝ ਜਿਹੜੇ ਜੀ ਉਹ ਅਜੇ ਵੀ ਭੁਗਤ ਰਹੇ ਨੇ। ਹੁਣ ਤਾਂ ਇਹ ਮਾਮਲਾ ਅਦਾਲਤ ਦੇ ਵਿੱਚ ਕਿਤੇ ਵੀ ਨਹੀਂ ਹੈਗਾ ਜੀ। ਸੁਖਚੈਨ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ ਜੀ, ਮੈਂ ਪੁੱਛਣਾ ਚਾਹੁੰਦਾ, ਇੱਕ ਆਈ ਥਿੰਕ 2.5-3 ਸਾਲ ਪਹਿਲਾਂ ਦੀ ਗੱਲ ਹੈ, ਪੰਨੂ ਸਾਹਿਬ ਨੇ ਇੱਕ ਕੇਸ ਕੀਤਾ ਸੀਗਾ ਸਿੰਗਰ ਦੇ ਉੱਤੇ, ਸਿੱਪੀ ਗਿੱਲ ਦੇ ਉੱਤੇ, ਉਹਦੇ ਗਾਣੇ ਨੂੰ ਲੈ ਕੇ। ਉਹ ਕੇਸ ਕਿੱਥੇ ਤੱਕ ਪਹੁੰਚਿਆ, ਕੀ ਬਣਿਆ ਉਸ ਕੇਸ ਦਾ ਜੀ? ਥੈਂਕ ਯੂ। ਉਹ ਕੇਸ ਦੀ ਸਾਰੀ ਸੁਣਵਾਈ ਵਗੈਰਾ ਜਿਹੜੀ ਜੀ ਉਹ ਮੁਕੰਮਲ ਹੋਈ ਹੋਈ ਹੈ। ਉਹ ਹੁਕਮ ਦੇ ਉੱਤੇ ਪਿਆ, ਹੁਕਮ ਦੀ ਅੱਗੇ ਤੋਂ ਅੱਗੇ ਜਿਹੜੀ ਹੈ ਜੀ ਉਹ ਤਰੀਕ ਪਾਈ ਜਾ ਰਹੇ ਨੇ ਜੱਜ ਸਾਹਿਬ। ਜਦੋਂ ਫੈਸਲਾ ਉਹਦਾ ਆ ਗਿਆ ਮੈਂ ਤੁਹਾਨੂੰ ਜ਼ਰੂਰ ਦੱਸੂਗਾ ਜੀ। ਲੈਟਸ ਸੀ ਕਿ ਉਹਦਾ ਕੀ ਜਿਹੜਾ ਜੀ ਉਹ ਨਿਕਲਦਾ। ਬਾਕੀ ਜੋ ਮੇਰੇ ਵੱਲੋਂ ਮੰਨਦਾ ਸੀਗਾ ਜੀ ਉਹ ਸਾਰਾ ਕੁਝ ਰਿਕਾਰਡ ਹੋਇਆ, ਦਰਜ ਕਰਵਾਇਆ ਗਿਆ। ਇਹ ਹੁਣ ਅਦਾਲਤ ਤੇ ਡਿਪੈਂਡ ਹੈ ਜੀ। ਮਨਰਾਜ ਕੰਗ ਜੀ, ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮਤਲਬ ਕਿ ਜਿੱਦਾਂ ਹੁਣ ਭਗਵੰਤ ਮਾਨ ਨੂੰ ਇਹਨਾਂ ਨੇ ਬਣਾਇਆ ਵਾ ਪ੍ਰਧਾਨ ਆਮ ਆਦਮੀ ਪਾਰਟੀ ਦਾ, ਤੇ ਉਹਦੀ ਕੰਡੀਸ਼ਨ ਲਾਈ ਆ ਵੀ ਇਹ ਸ਼ਰਾਬ ਨਾ ਛੱਡੂ ਤੈਨੂੰ ਬਦਲ ਦਾਂਗੇ। ਕੀ ਇੱਕ ਨਸ਼ੇੜੀ ਨੂੰ ਪ੍ਰਧਾਨ ਬਣਾਉਣਾ ਕੋਈ ਜ਼ਰੂਰੀ ਸੀ? ਹੋਰ ਕੋਈ ਪਾਰਟੀ 'ਚ ਬੰਦੇ ਨਹੀਂ ਸੀ। ਤੇ ਉਹ ਮਤਲਬ ਕਿ ਜਿਸ ਤਰ੍ਹਾਂ ਹੁਣ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਤੋਂ ਪਹਿਲਾਂ ਸਾਲ ਵਿੱਚ ਲੈ ਇੰਨਾ ਮੁੱਦਾ ਚੁੱਕਿਆ ਸੀ ਨਸ਼ਿਆਂ ਦਾ ਬਹੁਤ ਜ਼ਿਆਦਾ। ਕੀ ਉਹ ਜਿਹੜੇ ਨਸ਼ੇ ਸੀ ਉਹ ਸਿਰਫ ਇਲੈਕਸ਼ਨ ਤੱਕ ਹੀ ਸੀ, ਇਹਨਾਂ ਨੂੰ ਦਿਸਦੇ ਕਿ ਇਲੈਕਸ਼ਨ ਤੋਂ ਬਾਅਦ ਨਹੀਂ ਦਿਸਦੇ? ਹੁਣ ਕੀ ਗੱਲ ਨਸ਼ੇ ਖਤਮ ਹੋ ਗਿਆ? ਹੁਣ ਕੋਈ ਇਹਨਾਂ ਦੀ ਨਾ ਤਾਂ ਫੇਸਬੁੱਕ ਤੇ ਆ ਰਿਹਾ। ਇਹ ਭਗਵੰਤ ਮਾਨ ਕੀ ਕਾਮਯਾਬ ਹੋਊਗਾ ਤੁਹਾਡੇ ਸਾਹਮਣੇ? ਸਿਰਫ ਭਗਵੰਤ ਮਾਨ ਬਾਰੇ ਹੀ ਦੱਸਿਓ ਇਹਨੂੰ, ਹੁਣ ਤੁਸੀਂ ਕਿ ਦੂਜੀ ਪਾਰਟੀ ਨਾਲ ਕੰਪੇਅਰ ਨਾ ਕਰੋ। ਥੈਂਕ ਯੂ ਜੀ। ਭਗਵੰਤ ਮਾਨ ਦੀ ਕਾਮਯਾਬੀ ਜਿਹੜੀ ਹੈ ਜੀ ਉਹ ਨਿਰਭਰ ਕਰਦੀ ਹੈ ਜੇ ਸਾਰੀ ਲੀਡਰਸ਼ਿਪ ਇਹ ਨਾਲ ਹੋ ਕੇ ਜਿਹੜੀ ਉਹ ਤੁਰਦੀ ਹੈ ਤਾਂ। ਜੇ ਤਾਂ ਉਹ ਸਾਰੇ ਲੀਡਰ ਜਿੰਨੇ ਹੈਗੇ ਨੇ ਪੰਜਾਬ ਦੇ
ਉਹਨਾਂ ਨੂੰ ਨਾਲ ਲੈ ਕੇ ਸਫਲ ਹੋ ਜਾਂਦੇ ਨੇ ਤੁਰਨ ਦੇ ਵਿੱਚ। ਤੇ ਜਗ੍ਹਾ ਤਾਂ ਜਿਹੜੀ ਹੈ ਜੀ ਉਹ ਖਾਲੀ ਪਈ ਹੋਈ ਆ ਤੀਜੀ ਧਿਰ ਦੀ। ਅਕਾਲੀ ਦਲ ਤਾਂ ਕਿਸੇ ਗਿਣਤੀ ਮਿਣਤੀ 'ਚ ਹੈ ਨੀ ਗਾ। ਜਿੱਥੋਂ ਤੱਕ ਮੌਜੂਦਾ ਸਰਕਾਰ ਦੀ ਗੱਲ ਹੈ ਜੀ, ਜਿਹੋ ਜਿਹੇ ਹਾਲਾਤ ਪਿਛਲੀ ਸਰਕਾਰ ਬਣਾ ਗਈ ਆ ਉਹਦੇ ਕਰਕੇ ਐਂਟੀ ਇਨਕੰਬੈਂਸੀ ਜਿਹੜੀ ਹੈ ਜੀ ਉਹ ਬਹੁਤੀ ਦੇਰ ਰਹਿਣੀ ਜੀ ਇਹ ਚੱਲਣੀ ਸ਼ੁਰੂ ਹੋ ਜਾਣੀ ਹੈ। ਤੁਹਾਡੇ ਸਾਹਮਣੇ ਹੀ ਆਹ ਤਨਖਾਹਾਂ ਵਾਲਿਆਂ ਨੇ ਰੌਲਾ ਰੱਪਾ ਜਿਹੜਾ ਜੀ ਉਹ ਪਾਉਣਾ ਸ਼ੁਰੂ ਕਰ ਦੇਣਾ। ਇਸ ਕਰਕੇ ਵਿਰੋਧੀ ਧਿਰ ਦਾ ਰੋਲ ਜਿਹੜਾ ਜੀ ਉਹ ਆਮ ਆਦਮੀ ਪਾਰਟੀ ਦਾ ਕਿਹੋ ਜਿਹਾ ਰਹਿੰਦਾ, ਜਿਹਦੀ ਉਹਨੂੰ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ ਨੇ ਦਿੱਤੀ ਆ। ਤੇ ਜਿੱਥੋਂ ਤੱਕ ਪੰਜਾਬ ਦੀ ਗੱਲ ਹੈ ਕਿ ਉਹ ਬਾਕੀ ਲੀਡਰਸ਼ਿਪ ਨੂੰ ਨਾਲ ਲੈ ਕੇ ਉਹ ਜੇ ਕਾਮਯਾਬ ਹੁੰਦੇ ਨੇ ਇਹਦੇ ਉੱਤੇ ਸਾਰਾ ਕੁਝ ਨਿਰਭਰ ਕਰੂਗਾ। ਸੁੱਖਾ ਸਿੰਘ ਜੀ ਜੁਕੇ ਤੋਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮਨੀ ਸਾਹਿਬ ਜੀ ਸਾਨੂੰ ਵੀ। ਤੇ ਮੈਂ ਸਿਰਫ ਇੰਨਾ ਪੁੱਛਣਾ ਸੀਗਾ ਜੀ, ਜਿੱਦਾਂ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ 4 ਹਫ਼ਤਿਆਂ ਦੀ ਜਿਹੜੀ ਸਹੁੰ ਖਾਧੀ ਸੀ ਨਸ਼ੇ ਨੂੰ ਤੋੜਾਂਗੇ, ਉਹ ਕਿੱਥੇ ਤੱਕ ਪਹੁੰਚੀ ਇਹਨਾਂ ਦੀ? ਕਿੰਨਾ ਕੁ ਨਸ਼ਾ ਹੁਣ ਵੀ ਕੀ ਹਿਸਾਬ ਕਿਤਾਬ ਹੈ, ਕਿੰਨਾ ਕੁ ਖਤਮ ਹੋਇਆ, ਕਿੰਨਾ ਉਹਦੇ ਬਾਰੇ ਦੱਸੋ। ਥੈਂਕ ਯੂ। ਦੇਖੋ ਉਹ STF ਜਿਹੜੀ ਹੈ ਜੀ ਉਹ ਬਣੀ ਆ, ਉਹ ਆਪਣਾ ਕੰਮ ਕਰ ਰਹੀ ਆ। ਦੇਖੋ 4 ਹਫ਼ਤਿਆਂ ਦੇ ਵਿੱਚ ਤਾਂ ਪੋਸੀਬਲ ਨਹੀਂ ਸੀਗਾ ਜੀ ਇਹ, ਨਾ ਕਿਸੇ ਵੀ ਹਾਲਤ ਦੇ ਵਿੱਚ ਕਿ ਐਡਾ ਵੱਡਾ ਜਿਹੜਾ ਜੀ ਇਹ ਮਕੜ ਜਾਲ ਤੋੜਿਆ ਜਾ ਸਕੇ। ਹੁਣ ਜਿਹੜੇ ਐਕਚੁਅਲੀ ਪਹਿਲਾਂ ਕੰਮ ਕਰਨਾ ਚਾਹੀਦਾ ਸੀਗਾ ਉਹ ਇਹਨਾਂ ਨੇ ਤਕਰੀਬਨ 6 ਹਫ਼ਤਿਆਂ ਬਾਅਦ ਕੀਤਾ ਕਿ ਜਿਹੜੇ ਪੁਰਾਣੇ ਲੱਗੇ ਹੋਏ ਪੁਲਿਸ ਵਾਲੇ ਨੇ ਸਰਹੱਦੀ ਖੇਤਰਾਂ ਦੇ ਵਿੱਚ ਉਹਨਾਂ ਦੇ ਕਿਉਂਕਿ ਲਿੰਕ ਵਗੈਰਾ ਬਣ ਜਾਂਦੇ ਨੇ, ਉਹਨਾਂ ਨੂੰ ਬਦਲੀਆਂ ਦੇ ਜਿਹੜੇ ਆ ਜੀ ਉਹ ਹੁਕਮ ਕੀਤੇ ਗਏ ਆ। ਨਵੇਂ ਜਿਹੜੇ ਨੇ ਉਹ ਉੱਥੇ ਲੱਗ ਕੇ ਕਿਹੜੇ ਤਰੀਕੇ ਦੇ ਨਾਲ ਸੰਭਾਲਦੇ ਨੇ, ਇਹ ਉਸੇ ਸਿਲਸਿਲੇ ਦੇ ਵਿੱਚ ਹੀ ਸੀ ਮੀਟਿੰਗ ਮਜੀਠੇ ਵਾਲੀ, ਜਿੱਥੇ ਰੌਲਾ ਰੱਪਾ ਜਿਹੜਾ ਜੀ ਉਹ ਪਵਾ ਦਿੱਤਾ ਗਿਆ ਨਹੀਂ, ਮੈਂ ਕਹੂੰਗਾ ਜੀ ਪਵਾ ਦਿੱਤਾ ਗਿਆ, ਤਾਂ ਕਿ ਉਹਦੇ ਵਿੱਚ ਜਿਹੜੇ ਉੱਠਣ ਵਾਲੇ ਮੁੱਦੇ ਸੀਗੇ ਉਹ ਦਬਾ ਲਏ ਜਾਣ। 4 ਹਫ਼ਤੇ ਨਹੀਂ, ਮੈਨੂੰ ਨਹੀਂ ਲੱਗਦਾ ਕਿ 4 ਮਹੀਨਿਆਂ ਦੇ ਵਿੱਚ ਵੀ ਜੇ ਆਪਾਂ ਇਹ ਕਹੀਏ ਕਿ ਇਹ ਸਮੱਸਿਆ ਹੱਲ ਹੋ ਜੂਗੀ। ਟੇਕ ਟਾਈਮ ਲੱਗੇ ਹੋਏ ਆ। ਹਰਪ੍ਰੀਤ ਸਿੰਘ ਸਿੱਧੂ ਹੋਰੀ ਇਹਨੂੰ ਮੁਖੀ ਇਹਦੇ ਲਾਏ ਗਏ ਨੇ। ਕੰਟੀਨਿਊਸ ਕੰਮ ਤਾਂ ਇਹਦੇ ਉੱਤੇ ਹੋ ਰਿਹਾ, ਪਰ ਜਿੱਥੋਂ ਤੱਕ ਇਹ ਕਿਹਾ ਜਾਵੇ ਵੀ ਇਹ ਮੁੱਕ ਗਿਆ ਨਹੀਂ ਜਾਂ ਇਹ ਘਟ ਗਿਆ, ਇਹ ਵੀ ਅਜੇ ਘੱਟ ਜਿਹੜੇ ਜੀ ਲੱਗਦਾ। ਜਿਹੜੀ ਕੱਲ ਖਬਰ ਦਿੱਤੀ ਸੀਗੀ ਇੱਥੇ ਜਿਹੜਾ ਉਮਰਾ ਨੰਗਲ ਦੇ ਨੇੜੇ ਐਕਸੀਡੈਂਟ ਹੋਇਆ, ਜਿਹੜੇ ਸਕਾਰਪੀਓ ਵਾਲਿਆਂ ਨੇ ਮਾਰੀ ਆ, ਉਹ ਦੋਵੇਂ ਭੱਜ ਗਏ ਸੀਗੇ ਔਨ ਦੀ ਸਪੌਟ। ਉਹਨਾਂ ਦੀ ਸਕਾਰਪੀਓ ਦੇ ਵਿੱਚੋਂ ਫੋਇਲ ਪੇਪਰ, ਡੱਬੀ ਤੇ ਸੜੇ ਹੋਏ ਮੈਟ ਜਿਹੜੇ ਉਹ ਮਿਲੇ ਸੀ, ਭਾਵ ਕੇ ਚਿੱਟਾ ਉਹ ਵੀ ਲਾ ਕੇ ਆਏ ਸੀ ਰੱਜੇ ਹੋਏ, ਜਿਹੜੇ ਉਹਨਾਂ ਨੇ ਲਿਆ ਕੇ ਏਡੀ ਤੇਜ਼ ਮਾਰੀ ਤੇ 7 ਜਾਨਾਂ ਜਿਹੜੀਆਂ ਜੀ ਉਹ ਲੈ ਲਈਆਂ। ਜਿੱਥੋਂ ਤੱਕ ਜਿਹੜੇ ਪ੍ਰਾਈਵੇਟ ਜਾਂ ਸਰਕਾਰੀ ਨਸ਼ਾ ਛਡਾਊ ਸੈਂਟਰ ਨੇ, ਜੇ ਉਹਨਾਂ ਦੇ ਅੰਕੜੇ ਵੇਖੀਏ ਤਾਂ ਉਹ ਹੁਣ ਤੱਕ ਭਰ ਜਾਣੇ ਚਾਹੀਦੇ ਸੀ, ਉਹ ਭਰੇ ਨਹੀਂ। ਇਹਦਾ ਮਤਲਬ ਸਪਲਾਈ ਜਿਹੜੀ ਆ ਜੀ ਉਹ ਚੱਲ ਰਹੀ ਹੈ ਜਿਹੜੇ ਤਰੀਕੇ ਦੇ ਨਾਲ ਫੜੀ ਜਾ ਰਹੀ ਆ। ਕਿਉਂਕਿ ਜਿਹੜੀ ਵੱਡੀ ਗੱਲ ਇਹ ਹੈ ਨਾ ਜੀ, ਕਿਹਾ ਜਾ ਰਿਹਾ ਕਿ ਸਪਲਾਈ ਲਾਈਨ ਤੋੜ ਦਿੱਤੀ, ਇਹ ਮਹਿਜ਼ ਅਖਬਾਰੀ ਬਿਆਨ ਨੇ। ਸਪਲਾਈ ਲਾਈਨ ਅਜੇ ਟੁੱਟੀ ਨਹੀਂ। ਸਪਲਾਈ ਲਾਈਨ ਤੁਸੀਂ ਕਿਵੇਂ ਤੋੜੋਗੇ? ਕੀ ਜਿਹੜੇ ਥੱਲੇ ਪੈਡਲਰ ਨੇ ਉਹਨਾਂ ਨੂੰ ਤੁਸੀਂ ਫੜ ਕੇ ਸਪਲਾਈ ਲਾਈਨ ਤੋੜ ਦਿਓਗੇ? ਉੱਪਰ ਬੈਠੇ ਹੋਏ ਜਿਹੜੇ ਲੋਕ ਨੇ, ਜਿਹੜੇ ਵੱਡੇ ਮਗਰਮੱਛ ਨੇ ਇਸ ਬਿਜ਼ਨਸ ਦੇ, ਜਿੰਨੀ ਦੇਰ ਤੱਕ ਉਹਨਾਂ ਨੂੰ ਹੱਥ ਨਹੀਂ ਪੈਂਦਾ ਉਨੀ ਦੇਰ ਤੱਕ ਇਸ ਦਾ ਖਾਤਮਾ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਹੋ ਸਕਦਾ। ਮੈਂ ਨਹੀਂ ਸਮਝਦਾ ਕਿ 4 ਹਫ਼ਤਿਆਂ ਦੇ ਵਿੱਚ ਜਾਂ 4 ਮਹੀਨਿਆਂ ਦੇ ਵਿੱਚ ਜਿਹੜੀ ਇਹ ਖਤਮ ਹੋਣ ਵਾਲੀ ਗੱਲ ਹੈ। ਤਕਰੀਬਨ ਇੱਕ ਜਨਰੇਸ਼ਨ ਜਿਹੜਾ ਨਸ਼ਾ ਨਿਕਲ ਗਿਆ। ਇੰਨੇ % ਲੋਕ ਜਿਹੜੇ ਆ ਜੀ ਮੁੰਡੇ ਕੁੜੀਆਂ ਉਹਦੇ ਉੱਤੇ ਨਸ਼ੇ ਦੇ ਉੱਤੇ ਲੱਗੇ ਹੋਏ ਆ। ਚੁਟਕੀ ਦੇ ਫੋਰ ਦੇ ਵਿੱਚ ਕਿਵੇਂ ਇਹ ਜਿਹੜੀ ਹੈ ਜੀ ਸਮੱਸਿਆ ਹੱਲ ਹੋ ਜੂਗੀ? ਇਹ ਤਾਂ ਮਜ਼ਾਕ ਹੀ ਹੈ ਜੀ ਆਪਣੇ ਆਪ ਦੇ ਵਿੱਚ। ਇਹ ਜੇ ਗੱਲ ਕਹਿ ਦੇਣੀ ਕਿ 4 ਹਫ਼ਤਿਆਂ ਦੇ ਵਿੱਚ ਖਤਮ ਹੋ ਜਾਊਗਾ, ਪਰ ਫਿਰ ਵੀ ਇੰਨਾ ਜ਼ਰੂਰ ਜਿਹੜਾ ਜੀ ਕਿਹਾ ਜਾ ਸਕਦਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਉਂਦਿਆਂ ਸਾਰ STF ਬਣਾਈ ਹੈ, ਇੱਕ ਬਿਹਤਰੀਨ ਆਫੀਸਰ ਜਿਹੜਾ ਜੀ ਉਹ ਲਿਆ ਕੇ ਇਹਦਾ ਮੁਖੀ ਲਾਇਆ। ਇਟ ਮੀਨਸ ਉਹ ਸੀਰੀਅਸ ਤਾਂ ਹੈਗੇ ਨੇ ਨਾ ਜੀ, ਨਹੀਂ ਤਾਂ ਪਹਿਲਾਂ ਇਹੋ ਜਿਹਾ ਕੰਮ ਤਾਂ ਕੋਈ ਹੋਇਆ ਨਹੀਂਗਾ। ਮੇਰਾ ਨਹੀਂ ਖਿਆਲ ਕਿ ਹਰਪ੍ਰੀਤ ਸਿੰਘ ਸਿੱਧੂ ਹੋਰੀ ਵੀ ਇਸ ਮਾਮਲੇ ਦੇ ਵਿੱਚ ਫੇਲ ਦਾ ਜਿਹੜਾ ਜੀ ਉਹ ਠੱਪਾ ਲਵਾਉਣਾ ਚਾਹਣਗੇ। ਸੋ ਲੈਟਸ ਸੀ, ਅਜੇ ਥੋੜਾ ਇੰਤਜ਼ਾਰ ਕਰਨਾ ਪਊਗਾ ਜੀ। ਜੀ ਕੈਨੇਡਾ ਤੋਂ ਸਰਬਜੀਤ ਸਿੰਘ ਸੋਲ ਜੀ, ਸਤਿ ਸ਼੍ਰੀ ਅਕਾਲ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਛਾ, ਪਹਿਲਾਂ ਤਾਂ ਮੈਂ ਮਾਫੀ ਮੰਗ ਲੈਣਾ ਜੇ ਕਿਸੇ ਗੌਰਟ ਹੋਵੇ ਮੇਰੇ ਗੱਲ ਕਹੀ। ਕਹਿੰਦੇ ਹੁੰਦੇ ਇੱਕ ਤਾਂ ਉਹ ਡੇਰਾਵਾਲ ਹੈਗਾ ਜੋ ਇਸ ਵੇਲੇ ਪੰਜਾਬ ਦੇ ਵਿੱਚ ਆ ਕਿ ਮਤਲਬ ਹਰੇਕ ਬੰਦੇ ਨੂੰ ਮਤਲਬ ਝੂਠ ਦੇ ਪਲੰਦੇ ਦੇ ਵਿੱਚ ਬੰਨ ਕੇ ਰੱਖਦਾ ਆ ਤੇ ਉਹ ਆਪਣੇ ਹੀ ਆਪ ਨੂੰ ਇੱਕ ਬਾਬਾ ਕਹਾਉਂਦੇ ਆ। ਤੇ ਉਹ ਉਹਨਾਂ ਨੂੰ ਹੁਣ ਛੱਡ ਕੇ ਤਾਂ ਇੱਕ ਵਿਚਾਰਾ ਉਹ ਫਰਿੱਜ ਚ ਲਾਇਆ, ਪਤਾ ਨਹੀਂ ਉਹਦੀ ਕਦੋਂ। ਹਾਂਜੀ ਸਰਬਜੀਤ ਸਿੰਘ ਜੀ, ਤੁਹਾਡਾ ਸਵਾਲ ਕੀ ਆ? ਹਾਂਜੀ, ਮੇਰਾ ਇਹ ਸਵਾਲ ਹੈ ਕਿ ਜਿਹੜੇ ਹੁਣ ਅੱਜ ਕੱਲ੍ਹ ਆਪਣੇ ਗੁਰਦੁਆਰਿਆਂ ਦੇ ਵਿੱਚ ਹੁਣ ਨਵੀਆਂ ਚੀਜ਼ਾਂ ਨਿੱਕਰ ਆਉਂਦੀਆਂ,
ਕੜਮ ਚੌਧਰੀ ਬਾਬੇ ਜਿਹੜੇ ਗੁਰਦੁਆਰਿਆਂ ਦੇ ਵਿੱਚ ਬਣੇ ਆ ਉਹ ਕਦੀ ਕਿਸੇ ਦੇ ਥੱਪੜ ਮਾਰ ਦਿੰਦੇ, ਕਦੀ ਕਹਿ ਦਿੰਦੇ ਆ ਕੋਈ ਬਣਨਾ ਨਹੀਂ ਚਾਹੀਦਾ, ਇਹ ਸਾਡੇ ਨਿੱਜੀ ਹੈਗੇ ਆ। ਤੇ ਤੁਹਾਨੂੰ ਪਤਾ ਹੀ ਆ ਪੰਨੂ ਸਾਹਿਬ, ਮੇਰਾ ਬ੍ਰੈਂਟਨ ਵੱਲੋਂ ਆ ਜੋ ਕੱਲ ਪਾਸੋਂ ਦੀ ਘਟਨਾ ਹੋਈ ਉਹ ਤੁਹਾਡੇ ਕੋਲ। ਹਾਂਜੀ ਹਾਂਜੀ ਸਰਬਜੀਤ ਸੋਲ ਜੀ, ਅਸੀਂ ਕਾਫੀ 2 ਘੰਟੇ ਸ਼ੋਅ ਕੀਤਾ ਇਸ ਉੱਤੇ ਤੇ ਇਹ ਤੇ ਕਾਫੀ ਕੈਨੇਡਾ ਤੋਂ ਵੀ ਕਾਲਸ ਆਈਆਂ ਸੀਗੀਆਂ। ਤੇ ਪੰਨੂ ਸਾਹਿਬ ਕੀ ਕਹਿਣਾ ਚਾਹੁੰਦੇ ਆ ਉੱਤੇ? ਦੇਖੋ, ਕਿਉਂਕਿ ਜੇ ਇਸ ਅਹਿਮ ਸਬਜੈਕਟ ਦੇ ਤੇ 2 ਘੰਟੇ ਤੁਸੀਂ ਗੱਲ ਜਿਹੜੀ ਹੈ ਜੀ ਕੀਤੀ ਹੈ, ਤੇ ਮੇਰਾ ਖਿਆਲ ਉਹਦੇ ਵਿੱਚ ਲੋਕਾਂ ਦਾ ਵਿਊ ਹੁਣ ਤੁਸੀਂ ਖੋਲ ਲਓ ਕੜਮ ਚੌਧਰੀਆਂ ਦੇ ਬਾਰੇ ਦੇ ਵਿੱਚ ਜਾਂ ਡੇਰਿਆਂ ਦੇ ਬਾਰੇ ਦੇ ਵਿੱਚ ਲਾਈਨ ਖੋਲ ਲਓ, ਤੁਸੀਂ ਮੈਨੂੰ ਲਾਈਨ ਤੇ ਰੱਖ ਛੱਡੋ, ਭਾਵੇਂ 6 ਘੰਟੇ ਜਿਹੜਾ ਜੀ ਕਾਲਾਂ ਲਈ ਚੱਲੋ, ਕੋਈ ਇਹਦੇ ਹੱਕ 'ਚ ਨਹੀਂ ਆਊਗੀ। ਪਰ ਸਵਾਲ ਇਹ ਆ ਕਿ ਫਿਰ ਇਹਨਾਂ ਡੇਰਿਆਂ ਦੇ ਉੱਤੇ ਜਾਂਦੇ ਕੌਣ ਲੋਕ ਨੇ, ਤੇ ਜਿਹੜੇ ਗੁਰਦੁਆਰਿਆਂ ਦੇ ਵਿੱਚ ਲੜਾਈਆਂ ਕਰਦੇ ਨੇ ਉਹ ਕੌਣ ਨੇ? ਇਹ ਸਾਰੇ ਹੀ ਲੋਕ ਇਹਨਾਂ ਦੇ ਵਿਰੋਧ ਦੇ ਵਿੱਚ ਨੇ, ਤੇ ਫਿਰ ਉੱਥੇ ਜਾਣ ਵਾਲੇ ਕੌਣ ਨੇ? ਇਹ ਵੱਡਾ ਸਵਾਲ ਹੈ। ਜੀ ਨਰਮਲ ਸਿੰਘ ਲਾਲੀ ਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਜੀ। ਪੰਨੂ ਜੀ, ਮੇਰਾ ਸਵਾਲ ਆ ਕਿ ਇਟਲੀ ਵਿੱਚ ਸਿੱਖਾਂ ਬਾਰੇ ਜਿਹੜਾ ਫੈਸਲਾ ਆਇਆ ਹੈਗਾ ਉਹਦੇ ਪਿੱਛੇ ਕੀ ਕਾਰਨ ਹੋ ਸਕਦੇ ਆ? ਕੀ ਸਰਕਾਰ ਦੀ ਮੂਰਖਤਾ ਆ, ਅਗਿਆਨਤਾ ਆ, ਜਾਂ ਨਸਲ ਵਿਤਕਰਾ ਆ, ਜਾਂ ਉਹਨਾਂ ਨੂੰ ਸਰਕਾਰ ਨੂੰ ਸਿੱਖਾਂ ਦੇ ਬਾਰੇ ਗਿਆਨ ਨਹੀਂਗਾ? ਤੁਹਾਡੇ ਇਸ ਬਾਰੇ ਕੀ ਖਿਆਲ ਹੈ? ਥੈਂਕ ਯੂ ਜੀ। ਗਿਆਨ ਸਭ ਹੈ ਜੀ, ਕਿਹਨੂੰ ਗਿਆਨ ਨਹੀਂਗਾ? ਆਪਾਂ ਇਹ ਨਹੀਂ ਕਹਿ ਸਕਦੇ ਕਿ ਫਲਾਂ ਮੁਲਕ ਦੇ ਵਿੱਚ ਪਤਾ ਨਹੀਂਗਾ ਜੀ, ਪਤਾ ਸਭ ਕੁਛ ਹੈ। ਪਰ ਸਵਾਲ ਇਹ ਹੈ ਜੀ ਕਿ ਜਿਨ੍ਹਾਂ ਲੋਕਾਂ ਦੀ ਇਹ ਜ਼ਿੰਮੇਵਾਰੀ ਸੀ, ਜਿਨ੍ਹਾਂ ਸੰਸਥਾਵਾਂ ਦੀ ਜ਼ਿੰਮੇਵਾਰੀ ਸੀ ਇਹ ਦੱਸਣਾ ਕਿ ਇਹ ਚਿੰਨ੍ਹ ਹੈ ਜਾਂ ਇਹ ਹਥਿਆਰ ਹੈ, ਸੋ ਇਹਨੂੰ ਹਥਿਆਰ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਬੈਨ ਕੀਤਾ ਗਿਆ। ਇਹ ਫੇਲਰ ਤਾਂ ਹੈਗਾ। ਹੁਣ ਜਦੋਂ ਇਹ ਇਟਲੀ ਵਾਲਾ ਫੈਸਲਾ ਆਇਆ ਤੇ ਨਾਲ ਦੇ ਨਾਲ ਜਰਮਨ ਵਾਲੀਆਂ ਜਿਹੜੀਆਂ ਵੀਡੀਓ ਸੀਗੀਆਂ ਉਹ ਤੁਸੀਂ ਐਨ ਪਹਿਲਾਂ ਦੇਖੀਆਂ, ਤੁਸੀਂ ਕਿਹੜੇ ਤਰੀਕੇ ਦੇ ਨਾਲ ਇਹ ਹੁਣ ਕਹੋਗੇ ਕਿ ਨਹੀਂ ਜੀ ਇਹ ਹਥਿਆਰ ਨਹੀਂ ਹੈਗਾ, ਅਸੀਂ ਇਹਨੂੰ ਹਥਿਆਰ ਦੇ ਤੌਰ ਤੇ ਨਹੀਂ ਜਿਹੜਾ ਜੀ ਉਹ ਮੰਨਦੇ। ਇੰਨੀ ਫੋਰਸ ਦੇ ਵਿੱਚ ਤੁਸੀਂ ਵੀਡੀਓ ਪਾ ਕੇ ਦੱਸ ਰਹੇ ਹੋ ਕਿ ਹੋਰ ਤਾਂ ਕੁਝ ਲੱਭਿਆ ਨਾ, ਫਿਰ ਗਮਲੇ ਨੂੰ ਹਥਿਆਰ ਬਣਾਇਆ ਗਿਆ। ਔਰ ਗਮਲਾ ਜਿਹੜਾ ਸੀਗਾ ਜੀ ਉਹ ਤੋੜ ਕੇ ਉਹ ਕਹਿੰਦੇ ਜੀ ਇੱਕ ਸਿੱਖ ਪ੍ਰਚਾਰਕ ਦੇ ਸਿਰ 'ਚ ਅਸੀਂ ਖੇ ਪਾਈ, ਇਹ ਵੀਡੀਓ ਦੇ ਵਿੱਚ ਬੋਲ ਰਹੇ ਨੇ। ਔਰ ਜੋ ਕੁਝ ਵੀਡੀਓ ਦੇ ਵਿੱਚ ਜਿਵੇਂ ਉਹਨੂੰ ਜਸਟੀਫਾਈ ਕੀਤਾ ਜਾ ਰਿਹਾ ਉਸ ਲੜਾਈ ਨੂੰ, ਮੇਰਾ ਖਿਆਲ ਤੁਹਾਡੇ ਸਵਾਲਾਂ ਦਾ ਜਵਾਬ ਉਹਦੇ ਵਿੱਚ ਹੈ। ਕਿੰਨੀ ਦੇਰ ਤੱਕ ਇਹ ਸਾਰਾ ਕੁਝ ਜਿਹੜਾ ਜੀ ਉਹ ਚੱਲਦਾ ਰਹੂਗਾ ਕਿ ਅਸੀਂ ਜਦੋਂ ਆਪਣੀਆਂ ਇਹਨਾਂ ਚੀਜ਼ਾਂ ਦੇ ਵਾਸਤੇ ਆਪ ਜ਼ਿੰਮੇਵਾਰ ਆ? ਜੇ ਕੱਲ ਨੂੰ ਮੰਨ ਲਓ USA ਦੇ ਵਿੱਚ ਇਦਾਂ ਦੀ ਪਾਬੰਦੀ ਲੱਗਦੀ ਆ ਤੇ ਉੱਥੇ ਅਦਾਲਤ ਦੇ ਵਿੱਚ ਗਵਾਹੀ ਦੇ ਵਾਸਤੇ ਜਾਂ ਜਿਹੜਾ ਵਿਟਨੈਸ ਦੇ ਵਾਸਤੇ ਸਬੂਤ ਦੇ ਤੌਰ ਦੇ ਉੱਤੇ ਆਹ ਵੀਡੀਓਜ਼ ਲਾ ਦਿੱਤੀਆਂ ਜਾਂਦੀਆਂ ਨੇ, ਤੇ ਮੈਨੂੰ ਤੁਸੀਂ ਦੱਸੋਗੇ ਜੀ ਫਿਰ ਉਹਦਾ ਜਵਾਬ ਕੀ ਹੋਊਗਾ? ਹੈਪੀ ਕੈਨੇਡਾ ਤੋਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਪੁੱਛਣਾ ਸੀਗਾ, ਆਪਣਾ ਰੂਸਾ ਮੈਡਮ ਦਾ ਬਰਥਡੇ ਮਨਾਇਆ ਸੀਗਾ ਜੀ, ਕਿਸ ਤਰ੍ਹਾਂ ਧੂਮਧਾਮ ਨਾਲ ਮਨਾਇਆ ਗਿਆ ਜਾਂ ਕਿਸ ਤਰ੍ਹਾਂ ਸਿਚੁਏਸ਼ਨ ਰਹੀ ਜੀ? ਥੈਂਕ ਯੂ। ਖੁਸ਼ੀਆਂ ਕਿਸ ਤਰ੍ਹਾਂ ਰਹੀਆਂ ਤੁਸੀਂ ਪੁੱਛਣਾ ਜੀ? ਬੜੀ ਧੂਮਧਾਮ ਨਾਲ ਮਨਾਇਆ ਗਿਆ ਜੀ ਪਹਾੜਾਂ ਦੇ ਵਿੱਚ, ਔਰ ਅਫਸਰਸ਼ਾਹੀ ਨੂੰ ਵੀ ਵਕਤ ਪਿਆ ਰਿਹਾ। ਥੋੜਾ ਸਿਕਿਉਰਿਟੀ ਦੀ ਵਜ੍ਹਾ ਕਰਕੇ ਖਾਸ ਮਹਿਮਾਨ ਜਿਹੜੇ ਸੀਗੇ ਜੀ ਉਹ ਉੱਥੇ ਸੱਦੇ ਗਏ ਜੀ, ਔਰ ਇਹ ਹੁਣ ਤਾਂ ਸਮਾਪਤ ਹੋ ਗਿਆ ਜੀ। 24 ਘੰਟੇ ਤਕਰੀਬਨ ਜਿਹੜੇ ਆ ਜੀ ਉਹ ਹੋ ਚੁੱਕੇ ਹੋਏ ਆ ਤੇ ਵਾਪਸ ਪਰਤ ਆਏ ਰਹੇ ਜੀ ਸਾਰੇ ਜਿਹੜੇ ਜੀ ਉਹ ਮਨਾ ਕੇ। ਹਾਂ, ਇੰਨਾ ਜ਼ਰੂਰ ਆ ਕਿ ਇੱਕ ਚਰਚਾ ਜਿਹੜਾ ਜੀ ਉਹ ਜ਼ਰੂਰ ਛਿੜਿਆ ਪਿਆ ਕਿ ਜਿਹੜੇ ਇੱਥੇ ਕੁਝ ਚੁੱਕ ਲੈਂਦੇ ਨੇ ਇਸ਼ੂਜ਼ ਨੂੰ ਕਿ ਆਹ ਕਿਉਂ ਹੋਇਆ, ਉਹ ਸਾਰੇ ਦੇ ਸਾਰੇ ਸ਼ਾਂਤ ਕਿਉਂ ਬੈਠੇ ਨੇ, ਚੁੱਪ ਕਿਉਂ ਬੈਠੇ ਨੇ ਜੀ? ਸਾਡੇ ਨਾਲ ਜੁੜੇ ਨੇ ਅਵਤਾਰ ਸਿੰਘ ਜੀ। ਸਤਿ ਸ੍ਰੀ ਅਕਾਲ ਬਲਵਿੰਦਰ ਭੈਣ ਜੀ। ਸਤਿ ਸ੍ਰੀ ਅਕਾਲ। ਅਵਤਾਰ ਸਿੰਘ ਬੋਲਦਾ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਪਹਿਲੀ ਗੱਲ ਜੀ, ਜਿਹੜਾ ਇਟਲੀ ਦੇ ਵਿੱਚ ਲੱਗਾ ਆ ਕਿਰਪਾਨ ਤੇ ਪਾਬੰਦੀ, ਉਹ ਸਾਡੀਆਂ ਕਰਤੂਤਾਂ ਕਰਕੇ ਲੱਗੀ। ਇਟਲੀ ਗਵਰਨਮੈਂਟ ਦਾ ਕੋਈ ਕਸੂਰ ਨਹੀਂ, ਮੈਂ ਉਹਦੇ ਬਿਲਕੁਲ ਹੱਕ 'ਚ ਆ। ਤੇ ਪੰਨੂ ਸਾਹਿਬ, ਮੇਰਾ ਦੂਜਾ ਸਵਾਲ ਸੀਗਾ, ਤੁਸੀਂ ਉਹਨੇ ਜ਼ਿਕਰ ਕੀਤਾ ਸੀ ਖਬਰਾਂ 'ਚ ਵੀ 500 ਰੁਪਏ ਨੂੰ ਪੈਨਸ਼ਨ ਤਰਸਦੇ ਬਜ਼ੁਰਗ ਮਰ ਗਏ, ਇਹੀ ਗੱਲ ਤੁਸੀਂ ਕੀਤੀ ਸੀ ਨਾ? ਬਿਲਕੁਲ। ਮੈਂ ਇੱਕ ਗੱਲ ਪੰਨੂ ਸਾਹਿਬ ਕਹਿਣਾ ਚਾਹੁੰਦਾ ਕਿ ਜਿਹੜੇ ਅਸੀਂ ਬਾਹਰਲੇ ਬੈਠੇ ਆ ਤੇ ਅਸੀਂ ਤਾਂ ਗੁਰਦੁਆਰੇ ਲੰਗਰ ਕਰਾਉਣੇ, ਜੇ ਸਾਲ ਦੇ ਵਿੱਚ ਇੱਕ ਵਾਰੀ ਵੀ ਕਰਾਉਣੇ ਆ, ਤੇ ਸਾਡਾ ਘੱਟੋ ਘੱਟ 3-4 ਹਜ਼ਾਰ ਡਾਲਰ ਲੱਗ ਜਾਂਦਾ। ਆਈਟਮਾਂ ਇੰਨੀਆਂ ਹੁੰਦੀਆਂ ਕਿ ਪਲੇਟ ਦੇ ਖਾਨੇ ਮੁੱਕ ਜਾਂਦੇ ਪਾਉਂਦਿਆਂ ਨੂੰ। ਤੇ ਜੇ ਅਸੀਂ ਆਪਣੇ ਪਿੰਡ ਦੇ ਬਜ਼ੁਰਗਾਂ ਨੂੰ 500 ਮਹੀਨੇ ਦਾ ਦਈਏ ਤੇ ਮੇਰਾ ਖਿਆਲ ਇੱਕ ਸਾਲ ਦਾ ਜਿਹੜਾ ਲੰਗਰ ਆ ਉਹਦੇ ਚੋਂ ਵੀ ਪੈਸੇ ਬਚ ਜਾਣੇ ਆ। ਚਲੋ ਠੀਕ ਆ, ਗਵਰਨਮੈਂਟ ਤੋਂ ਸਾਨੂੰ ਕੋਈ ਆਸ ਨਹੀਂ ਨਾ ਰੱਖਣੀ ਚਾਹੀਦੀ ਆ। ਤੇ ਜੇ ਅਸੀਂ ਇੱਥੇ ਲੰਗਰ ਕਰਾਉਣ ਦੀ ਬਜਾਏ ਆਪਣੇ ਪਿੰਡ ਦੇ ਵਿੱਚ 4 ਬਜ਼ੁਰਗਾਂ ਨੂੰ 500 ਮਹੀਨੇ ਦਾ ਦੇਣਾ ਸ਼ੁਰੂ ਕਰੀਏ, ਮੇਰਾ ਖਿਆਲ 2000 ਦਾ $50 ਬਣਦੇ। ਮੇਰਾ ਖਿਆਲ ਇਹਦੇ ਬਾਰੇ ਆਪ ਜੀ ਦਾ ਕੀ ਕਹਿਣਾ ਜੀ? ਭੈਣ ਜੀ ਸੁਣ ਲੈਣ ਦਿਓ। ਥੈਂਕ ਯੂ। ਸੁਝਾਅ ਤੁਹਾਡਾ ਬਹੁਤ ਵਧੀਆ ਹੈ ਜੀ। ਜੇ ਇਹਦੇ ਉੱਤੇ ਕੋਈ ਅਮਲ ਕਰੇ ਤਾਂ ਵੈਸੇ
ਇਹ ਠੀਕ ਹੈ 500 ਰੁਪਈਆ ਕੋਈ ਬਹੁਤ ਵੱਡੀ ਰਕਮ ਨਹੀਂ, ਬੜੀ ਨਿਗੂਣੀ ਜੀ ਰਕਮ ਹੈ। ਤੇ ਮੈਂ ਤਾਂ ਇਹ ਵੀ ਕਹੂੰਗਾ ਜੀ ਕਿ ਇਹਦੇ ਨਾਲ ਕਿਤੇ ਇਹ ਜੋੜ ਲਿਆ ਜਾਵੇ ਕਿ 500 ਰੁਪਈਏ ਦੇ ਵਿੱਚ ਇੱਕ ਗਰੀਬ ਦਾ ਬੱਚਾ ਵੀ ਪੜ੍ਹ ਸਕਦਾ। ਜੇ ਬਜ਼ੁਰਗ ਨੂੰ ਨਹੀਂ ਕਿਸੇ ਨੂੰ ਦੇਣੀ ਤੇ ਕਿਸੇ ਗਰੀਬ ਦਾ ਬੱਚਾ ਜਿਹੜਾ ਜੀ ਜੇ ਉਹ ਤੁਸੀਂ ਪੜ੍ਹਾ ਦਿਓ, ਉਹਦੀਆਂ ਕਿਤਾਬਾਂ ਦਾ ਖਰਚਾ, ਉਹਦੇ ਸਕੂਲ ਦੀ ਜਿਹੜੀ ਫੀਸ ਆ ਇੰਨੇ ਕੁ ਦੇ ਵਿੱਚ ਉਹ ਵੀ ਜਿਹੜਾ ਜੀ ਉਹ ਪੜ੍ਹ ਸਕਦਾ। ਜੇ ਇਸ ਪਾਸੇ ਵੱਲ ਸੋਚਣਾ ਸ਼ੁਰੂ ਕਰ ਦਿਓ ਤਾਂ ਤੁਹਾਡਾ ਸੁਝਾਅ ਵਧੀਆ ਜੀ। ਬਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਪੰਨੂ ਸਾਹਿਬ ਨੂੰ ਤਾਂ ਸਾਰੇ ਹੀ ਸਵਾਲ ਬੜੇ ਔਖੇ ਪੁੱਛਦੇ ਆ, ਧੰਨ ਪੰਨੂ ਸਾਹਿਬ ਜਿਹੜੇ ਇੰਨੇ ਸਵਾਲਾਂ ਦਾ ਜਵਾਬ ਦਿੰਦੇ ਆ। ਥੈਂਕ ਯੂ ਪੰਨੂ ਸਾਹਿਬ, ਸਲਾਮ ਆ ਤੁਹਾਨੂੰ। ਅੱਛਾ, ਮੇਰਾ ਸਵਾਲ ਇਹ ਆ ਜੀ ਵੀ ਜਦੋਂ ਆਪਣੇ 10 ਕਈ ਆਪਣੇ ਪੰਜਾਬ ਦੇ ਵਿੱਚ ਪੜ੍ਹਾਈ ਪਹਿਲੀ ਗੱਲ ਤੇ ਹੈ ਨਹੀਂ, ਜੇ ਹੈਗੀ ਆ ਕੋਈ 10 ਪੜ੍ਹ ਜਾਂਦਾ ਨਾ, ਤੇ ਜੇ ਕੋਈ ਜ਼ਿਆਦਾ ਪੜ੍ਹਨਾ ਚਾਹੁੰਦਾ ਤੇ ਉਹ ਯੂਨੀਵਰਸਿਟੀਆਂ 'ਚ ਦਾਖਲਾ ਨਹੀਂ ਮਿਲਦਾ। ਕੋਈ ਮਤਲਬ ਬਿਦਰ ਦੀ ਯੂਨੀਵਰਸਿਟੀ ਜਾਂਦਾ, ਕੋਈ ਕਰਨਾਟਕਾ ਜਾਂਦਾ, ਕੋਈ ਕਿਤੇ। ਕੀ ਗੱਲ ਪੰਜਾਬ ਦੇ ਵਿੱਚ ਕੋਈ ਇਹੋ ਜਿਹੀ ਯੂਨੀਵਰਸਿਟੀ ਖੁੱਲ ਨਹੀਂ ਸਕਦੀ ਜਾਂ ਮਤਲਬ ਉੱਤੋਂ ਪਰਮਿਸ਼ਨ ਨਹੀਂ ਮਿਲਦੀ? ਇਹ ਕੀ ਗੱਲ ਹੈ ਪੰਜਾਬ 'ਚ ਕੋਈ ਹੋਰ ਯੂਨੀਵਰਸਿਟੀਆਂ ਦਾ ਕੋਈ ਨਿਰਮਾਣ ਕਿਉਂ ਨਹੀਂ ਹੋਇਆ ਜ਼ਿਆਦਾ? ਥੈਂਕ ਯੂ। ਦੇਖੋ ਸਵਾਲ ਤੁਹਾਡਾ ਵਧੀਆ ਹੈ, ਪਰ ਸਵਾਲ ਥੋੜਾ ਜਿਹਾ ਜਿਹੜਾ ਨਾ ਜੀ ਇਹ ਡਿਟੇਲ ਮੰਗਦਾ। ਪੰਜਾਬ 'ਚ ਯੂਨੀਵਰਸਿਟੀਆਂ ਦੇ ਵਿੱਚ ਤਾਂ ਜੀ ਬਹੁਤ ਵਾਧਾ ਹੋਇਆ, ਖੁੰਬਾਂ ਵਾਂਗੂ ਉੱਗੀਆਂ, ਪਰ ਉੱਗ ਪਈਆਂ ਪ੍ਰਾਈਵੇਟ ਯੂਨੀਵਰਸਿਟੀਜ਼। ਤੇ ਜਦੋਂ ਪ੍ਰਾਈਵੇਟ ਯੂਨੀਵਰਸਿਟੀਜ਼ ਉੱਗ ਪਈਆਂ, ਮੈਨੂੰ ਯਾਦ ਹੈ ਜਦੋਂ ਪਹਿਲੀ ਪ੍ਰਾਈਵੇਟ ਯੂਨੀਵਰਸਿਟੀ ਦਾ ਦਰਜਾ ਜਿਹੜਾ ਮਿਲਿਆ ਸੀ ਲੱਡੂ ਪੇੜਿਆਂ ਵਾਲੀ ਨੂੰ, ਤੇ ਉਦੋਂ ਜਿਹੜੇ ਨਾ ਜੀ ਇੱਕ ਬੋਲੇ ਸੀਗੇ ਵੀਰ ਦਵਿੰਦਰ ਸਿੰਘ ਹੁਰੀ ਵੀ ਨਹੀਂ ਹੋਣਾ ਚਾਹੀਦਾ। ਉਹ ਇੱਕੋ ਬੰਦੇ ਸੀ ਜਿਨ੍ਹਾਂ ਨੇ ਵਿਰੋਧ ਕੀਤਾ ਸੀ। ਕੁਝ ਦਿਨਾਂ ਤੋਂ ਬਾਅਦ ਹੋਇਆ ਕਿ ਵੀਰ ਦਵਿੰਦਰ ਸਿੰਘ ਹੁਰੀ ਵੀ ਚੁੱਪ ਵੱਟ ਗਏ। ਫਿਰ ਇੱਕ ਪੱਤਰਕਾਰ ਨੇ ਜਿਹੜੀ ਆ ਉਹ ਲਾਈਨ ਨਾਲ 2 ਛਾਪੀਆਂ ਸੀ ਵੀ ਲੱਗਦਾ ਬਰਫੀ ਦਾ ਡੱਬਾ ਪਹੁੰਚ ਗਿਆ। ਤਾਂ ਹੋ ਸਕਦਾ ਜੀ ਇਹ ਰੀਜ਼ਨ ਹੈ ਕਿਉਂਕਿ ਇੱਥੇ ਪ੍ਰਾਈਵੇਟ ਯੂਨੀਵਰਸਿਟੀ ਜਿਹੜੀਆਂ ਨੇ ਉਹਨਾਂ ਦੀ ਫੀ ਬਹੁਤ ਹਾਈ ਹੈ ਜੀ। ਜਿਹੜੀਆਂ ਸਰਕਾਰੀ ਯੂਨੀਵਰਸਿਟੀਜ਼ ਨੇ ਉਹਨਾਂ ਦੇ ਵਿੱਚ ਜਗ੍ਹਾ ਨਹੀਂ ਹੈਗੀ। ਹੁਣ ਜੋ ਅੱਗੋਂ ਹਾਲਾਤ ਬਣ ਰਹੇ ਆ ਜਿਹੜੀਆਂ 3 ਹੈਗੀਆਂ ਨੇ ਇਹ ਵੀ ਦਿਸਣੀਆਂ ਨਹੀਂ। ਪੰਜਾਬ ਯੂਨੀਵਰਸਿਟੀ ਦੇ ਵਾਸਤੇ ਤਾਂ ਤਕਰੀਬਨ ਇਹ ਤੈਅ ਹੋ ਚੱਲਿਆ ਜੀ ਕਿ ਉਹ ਜਿਹੜੀ ਹੈ ਜੀ ਉਹ ਨੈਸ਼ਨਲ ਯੂਨੀਵਰਸਿਟੀ ਬਣ ਜਾਣੀ ਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਫਾਈਨੈਂਸ਼ੀਅਲੀ ਤੌਰ ਦੇ ਉੱਤੇ ਜਾਂ ਸਾਡੇ ਪਟਿਆਲੇ ਵਾਲੀ ਪੰਜਾਬੀ ਯੂਨੀਵਰਸਿਟੀ ਸਹੀ ਪੁੱਛੋ ਤਾਂ ਜਲੂਸ ਨਿਕਲਿਆ ਪਿਆ ਇਹਨਾਂ ਦਾ ਜੀ। ਇਸ ਵੇਲੇ ਆਰਥਿਕ ਤੌਰ ਦੇ ਉੱਤੇ ਲੱਕ ਤੋੜ ਦਿੱਤਾ ਗਿਆ ਇੱਕ ਸਾਜ਼ਿਸ਼ ਦੇ ਤਹਿਤ ਜਿਹੜਾ ਜੀ। ਇਸ ਕਰਕੇ ਬੱਚੇ ਜਿਹੜੇ ਨੇ ਉਹ ਬਾਹਰਲੀਆਂ ਯੂਨੀਵਰਸਿਟੀਆਂ ਵੱਲ ਨੂੰ ਜਿਹੜਾ ਜੀ ਉਹ ਰੁਖ ਕਰਦੇ ਨੇ। ਨਵੀਂ ਬਣੀ ਸਰਕਾਰ ਜਿਹੜੀ ਹੈ ਜੀ ਉਹਨੇ ਇਹ ਗੱਲ ਕਹੀ ਆ ਕਿ ਉਹਨਾਂ ਦੇ ਵੱਲੋਂ ਇੱਕ ਜਿਹੜਾ ਜੀ ਉਸਾਰਿਆ ਜਾ ਰਿਹਾ ਯੂਨੀਵਰਸਿਟੀ ਜਿਹੜੀ ਹੈ ਮੋਹਾਲੀ ਦੇ ਵਿੱਚ ਬਣਾਈ ਜਾਊਗੀ। ਪਰ ਸਵਾਲ ਇਹ ਆ ਕਿ ਗਿਆਨ ਸਾਗਰ ਦਾ ਜਿੰਨਾ ਰੌਲਾ ਪਿਆ, ਜਿੰਨਾ ਉਹ ਢਾਂਚਾ, ਜਿੰਨਾ ਉਹ ਇਨਫਰਾਸਟ੍ਰਕਚਰ ਜਿਹੜਾ ਸਾਰਾ ਤਿਆਰ ਸੀਗਾ, ਸਰਕਾਰ ਨੂੰ ਚਾਹੀਦਾ ਸੀਗਾ ਉਹਨੂੰ ਆਪਣੇ ਹੱਥਾਂ 'ਚ ਲੈ ਲੈਂਦੀ ਬਜਾਏ ਇਹਦੇ ਕਿ ਨਵਾਂ ਖਰਚ ਕਰਨ ਦੇ। ਇੱਕ ਤਾਂ ਉੱਥੇ ਜਿਹੜੇ ਸਟੂਡੈਂਟ ਸੀਗੇ ਉਹਨਾਂ ਦਾ ਭਵਿੱਖ ਬਚਦਾ, ਦੂਜਾ ਜਦੋਂ ਉਹਦੀਆਂ ਦੇਣਦਾਰੀਆਂ ਇੰਨੀਆਂ ਨੇ ਉਹਦੇ ਵਿੱਚ ਸਰਕਾਰ ਉਹਨੂੰ ਟੇਕ ਓਵਰ ਕਰ ਲਵੇ। ਇਹਦੇ ਵਾਸਤੇ ਇਹੀ ਆ ਨਾ ਜੀ ਕੋਈ ਤਬਦੀਲੀ ਜਿਹੜੀ ਆ ਉਹ ਕਰਨੀ ਪਊਗੀ। ਮੈਨੂੰ ਨਹੀਂ ਲੱਗਦਾ ਕਿ ਵਿਰੋਧੀ ਪਾਰਟੀਆਂ ਵੀ ਇਹਦੇ ਉੱਤੇ ਜਿਹੜਾ ਜੀ ਕੋਈ ਵਿਰੋਧ ਕਰਨਗੀਆਂ, ਪਰ ਸਰਕਾਰ ਨੇ ਇਹੋ ਕੀਤਾ ਨਹੀਂ। ਉਹਨਾਂ ਨੇ ਇਹ ਕੀਤਾ ਕਿ ਅਸੀਂ ਮੁਹਾਲੀ 'ਚ ਨਵੀਂ ਉਸਾਰਾਂਗੇ, ਅਸੀਂ ਇਹਨੂੰ ਟੇਕ ਓਵਰ ਜਿਹੜਾ ਜੀ ਉਹ ਨਹੀਂ ਕਰਾਂਗੇ। ਇਹ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਜ਼ ਉੱਭਰੀਆਂ ਨੇ ਇਹ ਤਾਂ ਤੁਸੀਂ ਕਹਿ ਲਓ ਕਿ ਲੁੱਟ ਦੇ ਅੱਡੇ ਨੇ ਜੀ। ਜਿੱਥੇ ਹੁਣ ਜਿਹੜੇ ਇੱਥੇ ਗਿਆਨ ਸਾਗਰ ਦੇ ਵਿੱਚ ਪੜ੍ਹਨ ਵਾਲੇ ਸੀਗੇ ਬੱਚੇ ਬੱਚੀਆਂ, ਉਹਨਾਂ ਦੇ ਮਾਂ-ਪਿਓ ਨੇ ਕਿੰਨਾ ਜਿਹੜਾ ਜੀ ਉਹ ਕਰਜ਼ਾ ਲੈ ਕੇ ਇਹਦੀਆਂ ਫੀਸਾਂ ਦਿੱਤੀਆਂ। ਕਿੰਨੇ ਉਹ ਸੰਪਰਕ ਦੇ ਵਿੱਚ ਜਿਹੜੇ ਦੱਸਦੇ ਨੇ ਕਿ ਸਾਡੇ ਮਾਂ-ਪਿਓ ਦੇ ਸਿਰ ਤੱਕ ਕਰਜ਼ਾ ਚੜ੍ਹ ਗਿਆ, ਅਸੀਂ ਉਹ ਕਰਜ਼ਾ ਜਿਹੜਾ ਜੀ ਉਹ ਕਿੱਥੋਂ ਲਾਉਣਾ। ਹੁਣ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੀ ਪੜ੍ਹਾਈ ਪੂਰੀ ਹੋਣੀ ਆ, ਮੁਕੰਮਲ ਹੋ ਸਕਣੀ ਆ ਜਾਂ ਨਹੀਂ। ਜਿਹੜੀਆਂ ਬਾਹਰ ਵਾਲੀਆਂ ਯੂਨੀਵਰਸਿਟੀਜ਼ ਨੇ ਦੂਜੇ ਸੂਬਿਆਂ ਵਾਲੀਆਂ, ਸ਼ਾਇਦ ਕਿਤੇ ਨਾ ਕਿਤੇ ਉਹਨਾਂ ਦਾ ਰੈਪੂਟੇਸ਼ਨ ਇਹਨਾਂ ਲੱਡੂ ਪੇੜਿਆਂ ਵਾਲੀਆਂ ਯੂਨੀਵਰਸਿਟੀਆਂ ਨਾਲੋਂ ਬੈਟਰ ਹੈ ਜੀ। ਤੇ ਸਾਡੇ ਨਾਲ ਅਚੜੇ ਨੇ ਕੈਨੇਡਾ ਤੋਂ ਸੁਰਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ ਸਰ। ਪੰਨੂ ਸਾਹਿਬ, ਮੇਰਾ ਸਵਾਲ ਆ ਰੂਸਾ ਦੇ ਬਰਥਡੇ ਦੇ ਉੱਤੇ ਜਿਹੜਾ ਜਨਮ ਦਿਨ ਮਨਾਇਆ ਗਿਆ, ਕੀ ਇਹ ਜਨਮ ਦਿਨ ਜਿਹੜਾ ਪੰਜਾਬ ਸਰਕਾਰ ਦੇ ਖਾਤੇ 'ਚੋਂ ਮਨਾਇਆ ਗਿਆ ਸਾਰਾ ਜੀ? ਇਹ ਅਗਰ ਇਹਦੀ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਤਰ੍ਹਾਂ ਕਢਾਈ ਜਾਵੇ ਰਿਪੋਰਟ, ਇੱਕ ਤਾਂ ਉਹ ਜ਼ਰੂਰ ਦੱਸਿਓ। ਦੂਜਾ, ਹਿੰਮਤ ਸਿੰਘ ਸ਼ੇਰਗਿੱਲ ਆਮ ਆਦਮੀ ਪਾਰਟੀ 'ਚ ਕਿਤੇ ਨਜ਼ਰ ਨਹੀਂ ਆ ਰਹੇ ਜੀ, ਕੀ ਗੱਲ ਉਹ ਛੱਡ ਕੇ ਪਾਰਟੀ ਜਾਂ ਵਿੱਚ ਹੀ ਨਹੀਂ ਜਾਂ ਕਿਸੇ ਆਪਣੇ ਕਾਰੋਬਾਰ ਦੇ ਵਿੱਚ ਰੁੱਝੇ ਹੋਏ ਨੇ? ਥੈਂਕ ਯੂ ਜੀ। ਜਿੱਥੋਂ ਤੱਕ ਹਿੰਮਤ ਸਿੰਘ ਸ਼ੇਰਗਿੱਲ ਹੋਰਾਂ ਦੀ ਸਵਾਲ ਆ ਜੀ, ਉਹ ਇੱਥੇ ਜਿਹੜੀਆਂ ਡਿਬੇਟਸ ਵਗੈਰਾ ਟੀਵੀ ਦੇ ਉੱਤੇ ਆਉਂਦੀਆਂ ਨੇ, ਤਕਰੀਬਨ ਹਰੇਕ ਡਿਬੇਟ ਦੇ ਵਿੱਚ ਉਹ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਜਿੰਨੀ ਕਿ ਮੈਂ ਦੇਖਦਾ ਜੀ। ਹਰ ਜਗ੍ਹਾ ਦੇ ਉੱਤੇ ਬੁਲਾਰੇ ਦੇ ਤੌਰ ਦੇ ਉੱਤੇ ਬੈਠੇ ਹੀ ਤਕਰੀਬਨ ਉਹ ਹੁੰਦੇ ਨੇ, ਤਕਰੀਬਨ 2-3 ਚੈਨਲਾਂ ਤੇ ਜਿੱਥੇ ਡਿਬੇਟਸ ਆਉਂਦੀਆਂ ਨੇ। ਛੱਡਣ ਛਡਾਉਣ ਵਾਲੀ ਕੋਈ ਖਬਰ ਤਾਂ ਨਹੀਂ ਆਈ। ਪਰ ਜਿੱਥੋਂ ਤੱਕ ਤੁਸੀਂ ਗੱਲ ਪੁੱਛੀ ਹੈ ਜੀ ਖਰਚੇ ਦੀ, ਦੇਖੋ ਹੁਣ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਤਹਿਤ ਤਾਂ ਨਿਕਲਣਾ ਦੀ ਵੀ ਕੇਕ ਕਿੰਨੇ ਦਾ ਆਇਆ ਤੇ ਉਹਦਾ ਜਿਹੜਾ ਬਿੱਲ ਸੀਗਾ ਉਹ ਕਿਹਨੇ ਪੇ ਕੀਤਾ। ਪਰ ਜਿਹੜੀ ਸਿਕਿਉਰਿਟੀ ਉੱਥੇ ਲੱਗੀ, ਕਿਉਂਕਿ VIP ਲੋਕ ਜਾਣੇ ਸੀਗੇ, ਸਿਕਿਉਰਿਟੀ ਇੱਥੋਂ ਹੀ ਗਈ ਆ,
ਉਹ ਹੋ ਗਿਆ, ਤੇਲ ਜਿਹੜਾ ਜੀ ਉਹ ਫੂਕਿਆ ਹੋ ਗਿਆ, ਉਹ ਤਾਂ ਸਾਰਾ ਖਜ਼ਾਨੇ ਦੇ ਵਿੱਚੋਂ ਹੀ ਜਾਣਾ ਨਾ ਜੀ, ਉਹ ਤਾਂ ਖਜ਼ਾਨੇ ਦੇ ਸਿਰ ਬੋਝ ਪੈਣਾ। ਹਾਂ ਇੰਨਾ ਜ਼ਰੂਰ ਆ, ਇਹ ਫੜ ਸਕਣਾ ਔਖਾ ਜਿਹੜਾ ਜੀ ਉਹ ਹੋਊਗਾ, ਉਹ ਟੋਟਲ ਖਰਚੇ ਦੇ ਵਿੱਚ ਹੀ ਆ ਜਾਊਗਾ ਨਾ ਕਿ ਆਹ ਮਹੀਨਾ ਸੀਗਾ ਚੱਲਦਾ, ਇਹਦੇ ਦੌਰਾਨ ਕਿੰਨਾ ਤੇਲ ਫੂਕਿਆ ਗਿਆ, ਕਿੱਥੇ ਜਿਹੜੀ ਸੀ ਉਹ ਸਿਕਿਉਰਿਟੀ ਲਾਈ ਗਈ, ਜਿੰਨਾ ਕਾਫਲਾ ਚੱਲਦਾ ਉਹ ਪੈਟਰੋਲ ਡੀਜ਼ਲ ਪੁਲਿਸ ਦਾ ਜਿਹੜਾ ਜੀ ਉਹ ਖਰਚਾ ਤੇ ਬਾਕੀ ਜਿਹੜਾ ਜੀ ਉਹ ਸਾਰੇ ਦਾ ਸਾਰਾ ਆਉਣਾ ਤਾਂ ਪੈਣਾ ਤਾਂ ਉਹ ਸਰਕਾਰ ਦੇ ਆਪਣੇ ਖਜ਼ਾਨੇ ਦੇ ਸਿਰ ਦੇ ਉੱਤੇ ਹੀ ਹੈ ਜੀ। ਜੀ ਤੇ ਅੱਗੇ ਸਾਡੇ ਨਾਲ ਜੁੜੇ ਨੇ ਕਰਮਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ ਸਾਹਿਬ, ਮੇਰਾ ਸਵਾਲ ਸੀਗਾ ਜਿਹੜਾ ਉਹ ਬਠਿੰਡੇ ਤੁਸੀਂ ਪਿਛਲੀ ਵਾਰੀ ਖਬਰ ਸ਼ੇਅਰ ਕੀਤੀ ਸੀ ਕਿ ਰਿਫਾਈਨਰੀ ਨੂੰ ਸਾਫ਼ ਕਰਨਾ ਉਹਨੂੰ ਬੰਦ ਕੀਤਾ ਤੇ ਉਹਦੇ ਵਾਸਤੇ ਬਾਹਰੋਂ ਲੇਬਰ ਮੰਗਾਈ ਆ, ਤੇ ਕੀ ਆਪਣੇ ਬੰਦੇ ਉਹ ਕੰਮ ਨਹੀਂ ਕਰਦੇ ਜਿਹੜੇ, ਜਾਂ ਉਹ ਕੰਮ ਕਰਨ ਦੇ ਕਾਬਲ ਨਹੀਂ ਵੀ ਉਹਨਾਂ ਨੂੰ ਕੰਮ ਨਹੀਂ ਦਿੱਤਾ ਗਿਆ, ਬਾਹਰੋਂ ਲੇਬਰ ਸੱਦੀ ਆ। ਤੇ ਦੂਸਰਾ ਮੇਰਾ ਸੀਗਾ ਇੱਕ ਸਵਾਲ ਤੁਹਾਨੂੰ ਵੀ ਕੋਟ ਧਰਮੂ ਮਾਨਸਾ ਜ਼ਿਲ੍ਹੇ ਦੇ ਵਿੱਚ ਪਿੰਡ ਆ, ਮੈਂ ਉਹਦੀ ਵੀਡੀਓ ਦੇਖੀ YouTube ਤੇ, ਹੋਰ ਵੀ ਮੈਂ ਦੇਖਿਆ ਸੀ, ਤੇ ਉਹ ਉੱਥੇ ਇੱਕ ਲੜਕੀ ਸੀ ਕਰਨਦੀਪ, ਤੇ ਮੈਂ ਚਾਹੁੰਦਾ ਸੀ ਕੁਝ ਮੈਂ ਜਿੰਨੀ ਹੈਲਪ ਕਰ ਸਕਦਾ ਕਰਾਂ, ਮੈਂ ਇੱਥੇ ਗੈਸ ਚੇਂਜ ਕੰਮ ਕਰਦਾ, ਤੇ ਉਹ ਮੈਂ ਕੰਟੈਕਟ ਕੀਤਾ ਮੋਦੀ ਖਾਨੇ ਨੂੰ, ਪਰ ਉਹਨਾਂ ਨੇ ਕੋਈ ਕੰਟੈਕਟ ਮੇਰਾ ਲਿਆ ਨਹੀਂ, ਫੋਨ ਚੱਕਿਆ ਨਹੀਂ ਉਹਨਾਂ ਨੇ, ਤੇ ਮੈਨੂੰ ਦੱਸਿਓ ਕਿੱਦਾਂ ਆਪਾਂ ਹੈਲਪ ਕਰ ਸਕਦੇ ਉਹਨਾਂ ਦੀ। ਥੈਂਕ ਯੂ ਵੀ ਭੈਣ ਜੀ ਉਹਨਾਂ ਤੋਂ ਨੰਬਰ ਲੈ ਲੈਣਾ ਜੀ, ਮੇਰਾ ਨੰਬਰ ਲੈ ਲੈਣਾ, ਮੈਂ ਤੁਹਾਨੂੰ ਅੱਗੇ ਜਿਹੜਾ ਜੀ ਉਹਨਾਂ ਦੇ ਕੰਟੈਕਟ ਪਰਸਨ ਜਿਹੜੇ ਨੇ ਉਹਨਾਂ ਦੇ ਨਾਲ ਗੱਲ ਕਰਾ ਦੂੰਗਾ। ਜਿੱਥੋਂ ਤੱਕ ਗੱਲ ਹੈ ਕਿ ਲੇਬਰ ਦੀ, ਇੱਕ ਤਾਂ ਜਿਹੜੀ ਹੈ ਜੀ ਲੇਬਰ ਸਸਤੀ ਮਿਲਦੀ ਆ ਦੂਜੇ ਸੂਬਿਆਂ ਤੋਂ, ਇੱਕ ਦੂਜੀ ਗੱਲ ਆ ਇਹ ਮੰਨਣ ਵਾਲੀ ਹੈ, ਕੌੜਾ ਸੱਚ ਹੈ, ਜਿਹੜਾ ਪੰਜਾਬੀ ਹੈ ਜੀ ਉਹ ਕੰਮ ਕਰਨ ਦੇ ਵਾਸਤੇ ਤਿਆਰ ਨਹੀਂਗਾ, ਉਹ ਸਮਝੌਤਾ ਕਰਨ ਨੂੰ ਤਿਆਰ ਨਹੀਂਗਾ, ਉਹ ਕੰਮ ਕਰਨ ਨੂੰ ਤਿਆਰ ਨਹੀਂਗਾ ਜੀ, ਉਹ ਵਿਹਲੜ ਰਹਿਣਾ ਜਿਹੜਾ ਉਹ ਗਿੱਝ ਗਿਆ। ਉਹਦਾ ਕਾਰਨ ਇਹ ਹੈ ਕਿ ਸਰਕਾਰਾਂ ਕਹਿੰਦੀਆਂ ਆਟਾ ਦਾਲ ਜਿਹੜਾ ਜੀ ਉਹ ਤੁਹਾਨੂੰ ਦੇ ਰਹੇ ਆ, ਤੇ ਪਿਛਲੀ ਇਲੈਕਸ਼ਨ ਦੇ ਦੌਰਾਨ ਤਾਂ ਇਹ ਵੀ ਵਾਅਦੇ ਹੋ ਗਏ ਨੇ ਵੀ ਚਾਹ ਪੱਤੀ ਵੀ ਦੇਵਾਂਗੇ, ਤੇ ਕੋਈ ਕਹਿੰਦਾ ਜੀ ਜਿਹੜਾ ਵਿਆਹ ਹੋਊਗਾ ਤੁਸੀਂ ਫਿਕਰ ਨਾ ਕਰੋ ਲਿਮੋ ਵੀ ਅਸੀਂ ਲਿਆਵਾਂਗੇ। ਇੱਕ ਨੇਤਾ ਤਾਂ ਹੋਰ ਗਾਂ ਲੰਘ ਗਏ ਸੀ, ਕਹਿੰਦੇ ਜਦੋਂ ਬੱਚਾ ਹੋਊਗਾ ਫਿਰ ਤੜਾਗੀਆਂ ਵੀ ਅਸੀਂ ਬੰਨ ਕੇ ਜਾਵਾਂਗੇ। ਜਦੋਂ ਇੰਨਾ ਕੁਝ ਤੁਹਾਨੂੰ ਮਿਲ ਜੇ, ਖਾਣ ਨੂੰ ਰੋਟੀ ਹੋਵੇ, ਜਦੋਂ ਵਿਆਹਣਾ ਉਦੋਂ ਤੁਹਾਨੂੰ ਲਿਮੋਜ਼ੀਨ ਮਿਲ ਜਾਣ, ਬੱਚੇ ਹੋਣ ਤੇ ਉਹਨਾਂ ਨੂੰ ਤੜਾਗੀਆਂ ਵੀ ਨੇਤਾ ਹੀ ਬੰਨ ਜਾਣ, ਫਿਰ ਪੰਜਾਬੀ ਸੋਚਦੇ ਕੰਮ ਕਰਕੇ ਕੀ ਲੈਣਾ। ਬਿਲਕੁਲ ਜੀ, ਰਾਜਾ ਵੜਿੰਗ ਤਾਂ ਬਹੁਤ ਹੀ ਅੱਗੇ ਨਿਕਲ ਗਏ ਸੀਗੇ, ਤੇ ਅੱਗੇ ਜੁੜੇ ਨੇ ਪ੍ਰਗਟ ਸਿੰਘ ਬਾਲ ਜੀ। ਹਾਂਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈਂ ਆਪਣੇ ਪਿੰਡ ਲੈ ਚੱਲਾਂ ਜੀ। ਪਹਿਲਾਂ ਭਰਾ ਨੇ ਆਪਣੇ ਭਰਾ ਨੂੰ ਕਤਲ ਕੀਤਾ, ਤੇ 2 ਦਿਨ ਬਾਅਦ ਆਪ ਲਮਕ ਕੇ ਫਾਹ ਲੈ ਕੇ ਮਰ ਗਿਆ ਜੀ। ਭਰਾ ਮਾਰੂ ਜੰਗ, ਕੋਈ ਮਾਂ ਨੂੰ ਆਪਣੀ ਨੂੰ ਜਲੰਧਰ ਇੱਕ ਨੇ ਮਰਵਾਤਾ ਹੀ, ਏਦਾਂ ਹੋਰ ਰੋਜ਼ ਸੁਣਦੇ ਰਹਿੰਦੇ। ਕੀ ਇਹ ਸਰਕਾਰਾਂ ਦਾ ਦੋਸ਼ ਹੈ ਕਿ ਸਾਡੀ ਕਮਿਊਨਿਟੀ 'ਚ ਇੰਨੀ ਗਿਰਾਵਟ ਆ ਗਈ ਹੈ? ਜਿਹੜਾ ਪਿਆਰ ਮੁਹੱਬਤ ਹੀ ਪਿੰਡਾਂ 'ਚੋਂ ਉੱਡਦਾ ਜਾਂਦਾ, ਕੀ ਇਹ ਮੁੜ ਕੇ ਆਉਣ ਦੀ ਆਸ ਹੈ ਜੀ ਜਿਹੜਾ ਪਹਿਲਾਂ ਪਿਆਰ ਹੁੰਦਾ ਸੀ? ਧੰਨਵਾਦ ਜੀ ਤੁਹਾਡਾ। ਥੈਂਕ ਯੂ। ਇਹਦੇ ਵਿੱਚ ਤਾਂ ਸਰਕਾਰਾਂ ਦਾ ਕੋਈ ਦੋਸ਼ ਨਹੀਂ ਕਿਹਾ ਜਾ ਸਕਦਾ ਕਿ ਸਰਕਾਰਾਂ ਦਾ ਦੋਸ਼ ਹੈ। ਅਸੀਂ ਸੈਲਫਿਸ਼ ਜਿਹੜਾ ਦੀ ਉਹ ਇੰਨੇ ਹੋ ਗਏ ਕਿ ਪੈਸਾ ਮੂਹਰੇ ਰੱਖ ਲਿਆ। ਖਬਰ ਸਾਂਝੀ ਕੀਤੀ ਸੀ ਕੁਝ ਹਫ਼ਤੇ ਪਹਿਲਾਂ, ਕੈਨੇਡਾ ਦੇ ਰਹਿਣ ਵਾਲੇ ਨੇ ਜੀ ਭਰਾ ਉਹ ਦੋ, ਉਹਨਾਂ ਦੇ ਉੱਤੇ ਉਹਨਾਂ ਦੇ ਭਤੀਜੇ ਨੇ ਇਹ ਪਰਚਾ ਦਰਜ ਕਰਾਤਾ ਕਿ ਉਹ ਭਤੀਜਾ ਜਿਹੜਾ ਪਰਚਾ ਦਰਜ ਕਰਾਉਂਦਾ ਕਿ ਉਹਦੇ ਪਿਓ ਨੂੰ ਉਹਦੇ ਚਾਚੇ ਤਾਏ ਜ਼ਹਿਰ ਦੇ ਕੇ ਮਾਰ ਗਏ, ਜਦੋਂ ਕਿ ਉਹ ਉਸ ਜਗ੍ਹਾ ਦੇ ਉੱਤੇ ਗਏ ਹੀ ਨਹੀਂ ਸੀਗੇ ਜੀ। ਜਿਹੜੇ CCTV ਫੁਟੇਜ ਵਗੈਰਾ ਜਿਹੜੀਆਂ ਉਹ ਆਈਆਂ, ਉਹਨੇ ਇੱਕ ਤੀਰ ਨਾਲ ਕਈ ਨਿਸ਼ਾਨੇ ਜਿਹੜੇ ਦੀ ਉਹ ਮਾਰ ਲਏ। ਇੱਕ ਤਾਂ ਪਿਓ ਜਿਹੜਾ ਦੀ ਉਹ ਚਲੇ ਗਿਆ ਦੁਨੀਆ ਤੋਂ, ਉਹਨੂੰ ਖੁੱਲ੍ਹ ਖੇਡਣ ਦਾ ਮੌਕਾ ਮਿਲ ਗਿਆ, ਸਭ ਨੂੰ ਪਤਾ ਕਿ ਉਹ ਕਿਹਨਾਂ ਦੇ ਨਾਲ ਰਿਲੇਟਡ ਆ ਮੁੰਡਾ। ਦੂਜਾ ਉਹਨੂੰ ਦਿਸਿਆ ਕਿ ਚਾਚੇ ਤਾਇਆਂ ਦੀ ਜਿਹੜੀ ਜ਼ਮੀਨ ਆ ਇਹਨੂੰ ਹੁਣ ਕਿਵੇਂ ਕੈਚ ਕਰਨਾ। ਉਹਨੇ ਸ਼ਾਇਦ ਸੌਖਾ ਰਾਹ ਲੱਭਿਆ ਵੀ ਬਾਪੂ ਤਾਂ ਤੁਰ ਗਿਆ, ਇਹ ਸਾਰਾ ਜਿਹੜਾ ਦੀ ਪਾਓ ਉਧਰ ਚਾਚੇ ਤਾਇਆਂ ਦੇ ਉੱਤੇ, ਤੇ ਕੇਸ ਦੇ ਵਿੱਚ ਉਹ ਫਿੱਟ ਕਰ ਦਿੱਤੇ ਗਏ। ਹੁਣ ਉਹਦੀ ਇਨਕੁਆਇਰੀ ਵਗੈਰਾ ਚੱਲ ਰਹੀ ਹੈ, ਪਤਾ ਨਹੀਂ ਉਹ ਵਿਚਾਰੇ ਨਿਕਲ ਸਕਦੇ ਨੇ ਉਹਦੇ ਵਿੱਚੋਂ ਜਾਂ ਨਹੀਂ, ਪਰ ਇਹ ਆ ਕਿ ਉਹਨੇ ਜੁਗਾੜਬੰਦੀ ਆਪਣੀ ਜਿਹੜੀ ਆ ਜੀ ਉਹ ਵਾਹਵਾ ਸੋਚ ਸਮਝ ਕੇ ਪੱਕੀ ਕੀਤੀ। ਇਹ ਤਾਂ ਹਾਲਾਤ ਜਿਹੜੇ ਆ ਜੀ ਬਣ ਗਏ। ਇੱਕ ਤਾਂ ਮਹਿੰਗੀਆਂ ਹੋਈਆਂ ਜਿਹੜੀਆਂ ਜ਼ਮੀਨਾਂ ਸੀ, ਉਹ ਇੱਕ ਜਿਹੜਾ ਡਰੱਗ ਹੈ ਨਾ ਜੀ, ਜਿਹੜਾ ਨਸ਼ੇ ਨੇ, ਉਹਨਾਂ ਦੇ ਜਿਹੜੇ ਆਫਟਰ ਇੰਪੈਕਟ ਨੇ ਉਹ ਹੁਣ ਆਉਣੇ ਸਾਹਮਣੇ ਜਿਹੜੇ ਉਹ ਸ਼ੁਰੂ ਹੋਏ ਨੇ। ਇੱਥੇ ਕੋਈ ਰਿਸ਼ਤਾ ਜਿਹੜਾ ਦੀ ਉਹ ਨਹੀਂ ਰਹਿ ਗਿਆ, ਸਿਰਫ ਔਰ ਸਿਰਫ ਜਿਹੜਾ ਦੀ ਪੈਸਾ ਮੂਹਰੇ ਧਰ ਲਿਆ। ਪੁੱਤ ਜਿਹੜਾ ਦੀ ਉਹ ਮਾਂ ਨੂੰ ਵੀ ਮਾਰੀ ਜਾਂਦਾ, ਪੁੱਤ ਪਿਓ ਨੂੰ ਵੀ ਮਾਰੀ ਜਾਂਦਾ, ਪਿਓ ਜਿਹੜਾ ਦੀ ਉਹ ਮਾਸੂਮ ਬੱਚੇ ਨੂੰ ਨਹਿਰ 'ਚ ਸੁੱਟ ਕੇ ਆਪ ਵੀ ਖੁਦਕੁਸ਼ੀ ਕਰ ਲੈਂਦਾ। ਇੱਕ ਜਿਹੜੀ ਮਿਸਾਲ ਚਰਚਾ ਦੇ ਵਿੱਚ ਬਣੀ ਹੋਈ ਹੈ ਤੁਹਾਡੇ ਪਿੰਡ ਵਾਲੀ, ਇਹ ਤੁਸੀਂ ਜਿਹੜੀ ਆ ਜੀ ਉਹ ਦੱਸ ਦਿੱਤੀ ਆ। ਸਮਝ ਨਹੀਂ ਆਉਂਦੀ ਕਿ ਇਹ ਮਨੁੱਖ ਜਿਹੜਾ ਦੀ ਉਹ ਕਿਸ ਪਾਸੇ ਵੱਲ ਨੂੰ ਤੁਰ ਪਿਆ। ਅਸੀਂ ਕਲਚਰ ਦੀ ਦੁਹਾਈ ਜਿਹੜੀ ਹੈ ਜੀ ਬਹੁਤ ਦਿੰਦੇ ਹਾਂ ਕਿ ਸਾਡਾ ਬਹੁਤ ਅਮੀਰ ਕਲਚਰ ਆ ਜਿਹਦੇ ਵਿੱਚ ਅਸੀਂ ਵੱਡਿਆਂ ਦੀ ਰਿਸਪੈਕਟ ਕਰਦੇ ਹਾਂ, ਕਿਸੇ ਦੂਸਰੇ ਦੇ ਵਿਚਾਰ ਨੂੰ ਸੁਣਦੇ ਹਾਂ। ਕਿਉਂਕਿ ਸਾਡੇ ਪੁਰਖਿਆਂ ਨੇ ਇਹ ਗੱਲ ਕਹੀ ਹੈ ਜੀ ਕਿ ਕਿਚ ਕਹੀ ਹੈ, ਕਿਚ ਸੁਣੀ ਹੈ, ਕਿਚ ਕਹੀ ਹੈ। ਸੁਣੀਏ ਪਹਿਲਾਂ ਜੀ, ਸੁਣਨਾ ਪਹਿਲਾਂ। ਅਸੀਂ ਸੁਣਨਾ ਭੁੱਲ ਗਏ ਆ, ਅਸੀਂ ਸੁਣਾਉਣ ਦੇ ਉੱਤੇ ਹੀ ਜਿਹੜਾ ਜੀ ਆ ਗਿਆ। ਹਰ ਬੰਦਾ ਇਹ ਕਹਿੰਦਾ ਕਿ ਤੂੰ ਗੱਲ ਮੂੰਹ ਚੋਂ ਕੱਢ, ਫਿਰ ਤੈਨੂੰ ਪਿੰਡੋਂ ਕੱਢਣ ਦੀ ਜ਼ਿੰਮੇਵਾਰੀ ਮੇਰੀ ਜੀ। ਤੇ ਸਾਡੇ ਅਖੀਰਲੇ ਕਾਲਰ ਇੰਦਰਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ, ਤੇ ਬਾਈ ਜੀ ਉਹਨਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।
ਭੈਣ ਜੀ ਬਸ ਪਹਿਲਾਂ ਤਾਂ ਆਲਮੋਸਟ ਵੈਸੇ ਬਾਈ ਉਹਨਾਂ ਨੇ ਕਰਤੀਆਂ ਸਾਰੀਆਂ ਤੇ ਮੈਂ ਉਹਨਾਂ 'ਚ ਬਾਈਆਂ ਨੇ ਜਿਹੜੇ ਪਹਿਲਾਂ ਸਵਾਲ ਕੀਤੇ ਸੀ ਉਹਨਾਂ 'ਚ ਆਲਮੋਸਟ ਹੋ ਗਏ ਸੀਗੇ ਤੇ ਜਿਹੜੀ ਯੂਨੀਵਰਸਿਟੀ ਦੀ ਗੱਲਬਾਤ ਚੱਲੀ ਜਾਂਦੀ ਸੀਗੀ ਤੇ ਮੈਂ ਆਪ ਜੀ ਦੇ ਪਲੇਟਫਾਰਮ ਤੋਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਹੋਰ ਯੂਨੀਵਰਸਿਟੀਆਂ ਦੇ ਰੱਬ ਦਾ ਵਾਸਤਾ ਵੀ ਤੁਸੀਂ ਪੰਜਾਬ ਨੂੰ ਬਚਾਉਣ ਆਏ ਹੋ। ਯੂਨੀਵਰਸਿਟੀਆਂ ਹੋਰ ਖੁੱਲ੍ਹਣ ਦੀ ਬਜਾਏ ਆ 3 ਯੂਨੀਵਰਸਿਟੀਆਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਸਾਂਭ ਲਓ ਤੇ ਇਹਨਾਂ ਨੂੰ ਜਿਹੜੇ ਫੰਡ ਮਿਲਣੇ ਚਾਹੀਦੇ ਆ ਪ੍ਰੋਪਰ ਫੰਡ ਦੇ ਦਿਓ ਤੇ ਆਪਦੇ ਜਿਹੜੇ ਬਰਥਡੇ ਬੁੱਢੇ ਉੱਧਰ ਮਨਾਈ ਜਾਂਦੇ ਆ ਪਲੀਜ਼ ਉਹ ਨਾ ਮਨਾਉਣ। ਪੰਜਾਬ ਉੱਜੜਦੇ ਪੰਜਾਬ ਨੂੰ ਤੁਸੀਂ ਰੱਬ ਦਾ ਵਾਸਤਾ ਉਹਨੂੰ ਬਚਾ ਲਓ ਜੇ ਬਚਾਈਦਾ ਤੇ ਇਹ ਸਰਕਾਰ ਸਾਡੇ ਕੈਪਟਨ ਸਾਹਿਬ ਨੂੰ ਤੇ ਮੈਂ ਸਿਰਫ ਇਹੀ ਮੈਸੇਜ ਆਪਦੇ ਪਲੇਟਫਾਰਮ ਤੋਂ ਦੇਣਾ ਚਾਹੁੰਦਾ। ਮੇਰਾ ਹੋਰ ਕੋਈ ਸਵਾਲ ਨਹੀਂਗਾ ਤੇ ਇੰਨੀ ਗੱਲ ਕਹਿਣਾ ਚਾਹੁੰਦਾ। ਥੈਂਕ ਯੂ ਜੀ, ਥੈਂਕ ਯੂ, ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ। ਔਰ ਤੁਹਾਡੇ ਸਾਰੇ ਸਰੋਤਿਆਂ ਨੂੰ ਜੀ ਅਗਲੀ ਮੁਲਾਕਾਤ ਤੱਕ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ ਬਲਤੇਜ ਪੰਨੂ ਹੋਰਾਂ ਦਾ। ਤੇ ਸਰੋਤੇ ਇਸ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੈ। ਅਗਲੇ ਬੁਲਟਨ ਤੱਕ ਪਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।